ਉੱਥੇ ਪੰਜਾਬ ਦੇ ਭਖਦੇ ਮਸਲਿਆਂ ਨੂੰ ਲੈ ਕੇ ਗੱਲਬਾਤ ਕਰਦੇ ਹੁੰਦੇ ਹਾਂ। ਸਟੂਡੀਓ ਦੇ ਵਿੱਚ ਤੁਸੀਂ ਵੀ ਆਪਣੀ ਰਾਏ ਸ਼ਾਮਲ ਕਰਦੇ ਹੋ, ਪ੍ਰੋਗਰਾਮ ਦੇ ਵਿੱਚ ਆਪਣੀ ਰਾਏ ਰੱਖਦੇ ਹੋ। ਸਟੂਡੀਓ ਦਾ ਨੰਬਰ ਹੈ 468 272 5200। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਨਾਲ ਜੋੜਦੇ ਹਾਂ ਰਾਜ ਕਰਨਵੀਰ ਸਿੰਘ ਜੀ ਨੂੰ, ਉਸ ਤੋਂ ਬਾਅਦ ਫਿਰ ਸਪਾਂਸਰ ਦਾ ਕਰਾਂਗੇ ਧੰਨਵਾਦ। ਰਾਜ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਾਡੇ ਫੇਸਬੁੱਕ YouTube ਦੇ ਮਾਧਿਅਮ ਰਾਹੀਂ ਜੁੜੇ ਹੋਏ, AM FM ਸਟੇਸ਼ਨਸ ਦੇ ਜ਼ਰੀਏ ਜੁੜੇ ਹੋਏ, ਆਨਲਾਈਨ ਵੈਬਸਾਈਟ ਐਪ ਦੇ ਜ਼ਰੀਏ ਜੁੜੇ ਹੋਏ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਸਵਾਗਤ ਕਰਦੇ ਹਾਂ। ਸਾਂਝੀ ਸਾਥ ਪ੍ਰੋਗਰਾਮ ਜਿਸ ਦੇ ਵਿੱਚ ਵੱਖ-ਵੱਖ ਮੁੱਦਿਆਂ ਨੂੰ ਆਪਾਂ ਛੂਹਦੇ ਹਾਂ, ਮਸਲਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ। ਕਿਹੜੇ ਮਸਲੇ ਤੇ ਗੱਲ ਕਰਨ ਜਾ ਰਹੇ ਹਾਂ ਉਸ ਦੇ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ। ਜਿਹੜੇ ਪ੍ਰਵੀਨ ਜੀ, ਪਹਿਲਾਂ ਆਪਾਂ ਸਪਾਂਸਰਸ ਦਾ ਧੰਨਵਾਦ ਕਰ ਲਈਏ। ਹਾਂਜੀ ਬਿਲਕੁਲ ਜੀ, ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਤੁਸੀਂ ਵੀ ਜੇਕਰ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5200 ਤੇ ਕਾਲ ਕਰਕੇ ਤੁਸੀਂ ਵੀ ਕਿਸੇ ਵੀ ਪ੍ਰੋਗਰਾਮ ਨੂੰ ਸਪਾਂਸਰ ਕਰ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆ ਨੇ ਇਮੀਗ੍ਰੇਸ਼ਨ ਲਾ ਫਾਰਮ ਵਾਲੇ ਜੇ ਟਰਕੀਆ ਨੇ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜਿਹਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਇਹ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 855 905 2575 ਤੇ ਗੱਲ ਕਰ ਸਕਦੇ ਹੋ। ਰਾਜ ਜੀ, ਅੱਜ ਆਪਾਂ ਕਿਹੜੇ ਆਪਣੇ ਭਾਈਚਾਰੇ ਦੇ ਭਖਦੇ ਮਸਲੇ ਨੂੰ ਲੈ ਕੇ ਗੱਲਬਾਤ ਕਰਾਂਗੇ ਜੀ? ਪ੍ਰਵੀਨ, ਇਹ ਮਸਲਾ ਅਜਿਹਾ ਜਿਸ ਨੇ, ਚਾਹੇ ਆਪਾਂ ਉੱਥੇ ਹਾਂ ਤੇ ਚਾਹੇ ਆਪਾਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਆ ਗਏ ਹਾਂ, ਇਸ ਨੇ ਸਾਨੂੰ ਛੋਹਿਆ ਹੈਗਾ ਆ। ਅੱਜ ਆਪਾਂ ਸਵੇਰੇ ਵੀ ਗੱਲਬਾਤ ਜਿਹੜੀ ਉਹ ਕਰ ਰਹੇ ਸੀ, ਕੁਛ ਦਿਨ ਪਹਿਲਾਂ ਵੀ ਆਪਾਂ ਗੱਲਬਾਤ ਕੀਤੀ, ਜਿਹੜੀ ਇੱਕ ਗੈਂਗਸਟਰ ਲਾਈਫ ਇਸ ਟਾਈਮ ਬਣ ਚੁੱਕੀ ਹੈਗੀ ਆ। ਗੈਂਗਸਟਰ ਲਾਈਫ ਬਹੁਤ ਸਾਰੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਵੀ ਕਰਦੀ ਆ ਤੇ ਅਫਸੋਸ ਦੇ ਨਾਲ ਬਹੁਤ ਸਾਰੇ ਲੋਕ ਉਸ ਦੇ ਵਿੱਚ ਜੁੜ ਵੀ ਜਾਂਦੇ ਆ। ਪੰਜਾਬ ਦੇ ਵਿੱਚ ਆਪਾਂ ਦੇਖ ਰਹੇ ਹਾਂ, ਹੁਣ ਆਪਾਂ ਦੇਖਿਆ ਵੀ ਕਿੱਦਾਂ ਸਰਕਾਰਾਂ ਉੱਥੇ ਆਖ ਰਹੀਆਂ ਵੀ ਭਾਈ ਤੁਸੀਂ ਆਤਮ ਸਮਰਪਣ ਕਰ ਦਿਓ, ਛੱਡ ਦਿਓ ਇਸ ਪਾਸੇ ਵੱਲ ਨੂੰ, ਤੁਹਾਨੂੰ ਮੁੱਖ ਧਾਰਾ ਵਿੱਚ ਲੈ ਕੇ ਆਉਣ ਦੀ ਅਸੀਂ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕਰਾਂਗੇ। ਜੀ, ਬਾਹਰਲੇ ਮੁਲਕਾਂ ਦੇ ਵਿੱਚ ਵੀ ਆ ਕੇ ਆਪਾਂ ਦੇਖਿਆ ਵੀ ਬਹੁਤ ਸਾਰੇ ਜਿਹੜੇ ਮੁੰਡੇ ਆ, ਨੌਜਵਾਨ ਆ ਖਾਸ ਕਰਕੇ, ਉਹ ਇਸ ਲਾਈਫ ਵੱਲ ਨੂੰ, ਗੈਂਗਸਟਰ ਰਾਊਟ ਵੱਲ ਨੂੰ ਜਿਹੜਾ ਉਹ ਵੱਧਦੇ ਜਾ ਰਹੇ ਆ। ਅੱਜ ਸਵੇਰੇ ਆਪਾਂ ਗੱਲਬਾਤ ਜਿਹੜੀ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਮਨਿੰਦਰ ਧਾਲੀਵਾਲ ਤੇ ਉਸਦਾ ਜਿਹੜਾ ਫਰੈਂਡ ਇੱਕ ਸ਼ੂਟ ਆਊਟ ਦੇ ਵਿੱਚ ਕੈਨੇਡਾ ਦੇ ਵੈਨਕੂਵਰ ਇਲਾਕੇ ਦੇ ਇਰਦ ਗਿਰਦ ਜਿਹੜੇ ਆ ਉੱਥੇ ਜਿਹੜੀ ਉਹ ਮੌਤ ਹੋ ਗਈ ਉਹਨਾਂ ਦੀ। ਸੋ ਕਤਲ ਜਿਹੜਾ ਉਹ ਹੋ ਗਿਆ, ਗੋਲੀ ਚੱਲੀ, ਆਪਸੀ ਗੈਂਗ ਵਾਇਲੈਂਸ ਦਾ ਜਿਹੜਾ ਉਹ ਨਤੀਜਾ ਜਿਹੜਾ ਇਸ ਦੇ ਵਿੱਚ ਰਿਹਾ। ਤੇ ਆਪਾਂ ਦੇਖ ਰਹੇ ਹਾਂ ਵੀ ਇਸ ਨੇ ਬਹੁਤ ਥਾਵਾਂ ਦੇ ਉੱਤੇ ਪ੍ਰਭਾਵਿਤ ਜਿਹੜਾ ਉਹ ਕਰਨਾ ਸ਼ੁਰੂ ਕੀਤਾ ਆ। ਪੰਜਾਬ ਦੇ ਵਿੱਚ ਆਪਾਂ ਅਜਿਹੀਆਂ ਚੀਜ਼ਾਂ ਤੋਂ ਬਚਦੇ ਹੋਏ ਜਾਂ ਵੀ ਉੱਥੋਂ ਇੱਦਾਂ ਦੀ ਸਮੱਸਿਆ ਨਾ ਹੋਵੇ, ਚੰਗੇ ਮੁਲਕਾਂ ਦੇ ਵਿੱਚ ਆਉਣ ਦੀ ਆਪਾਂ ਗੱਲ ਕਰਦੇ ਹਾਂ ਵੀ ਉੱਥੇ ਜਾਵਾਂਗੇ ਜਿੱਥੇ ਸਿਸਟਮ ਚੰਗੇ ਆ, ਇੱਦਾਂ ਦੀ ਨੌਬਤ ਜਿਹੜੀ ਉਹ ਨਾ ਆਵੇ। ਪਰ ਉਹ ਸਾਰਾ ਕੁਛ ਹੋਣ ਦੇ ਬਾਵਜੂਦ ਵੀ ਇਹਨਾਂ ਮੁਲਕਾਂ 'ਚ ਆ ਕੇ ਵੀ ਜਿਹੜਾ ਆ ਉਹ ਇੱਥੇ ਆਪਾਂ ਨੂੰ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ। ਇਹ ਆਪਣੇ ਅੱਜ ਆਪਾਂ ਜਿਹੜੇ ਆ ਅਮਰੀਕਾ 'ਚ, US 'ਚ, ਕੈਲੀਫੋਰਨੀਆ 'ਚ ਬਹਿ ਕੇ ਗੱਲ ਕਰ ਰਹੇ ਹਾਂ, ਪਰ ਪ੍ਰੋਬਲਮ ਇੱਥੇ ਵੀ ਇਹ ਨਾਲ ਦੇ ਨਾਲ ਹੀ ਜਿਹੜੀ ਆ ਪ੍ਰਵੀਨ ਚੱਲ ਰਹੀ ਆ। ਇਹ ਜਿਹੜੇ 2-4 ਮਸਲੇ ਅਜਿਹੇ ਹੁੰਦੇ ਆ ਜਿਨ੍ਹਾਂ ਤੋਂ ਕਿਤੇ ਵੀ ਤੁਸੀਂ ਭੱਜ ਕੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਨਹੀਂ ਜਿਹੜਾ ਤੁਸੀਂ ਜਾ ਸਕਦੇ, ਮਗਰ ਜਿਹੜੀਆਂ ਉਹ ਤੁਰੀਆਂ ਆਉਂਦੀਆਂ। ਪਰ ਹਾਂ, ਆਪਾਂ ਇਹਨਾਂ ਨੂੰ ਘਟਾ ਜਿਹੜਾ ਜ਼ਰੂਰ ਸਕਦੇ ਆ। ਗੈਂਗਸਟਰ ਵਾਲਾ ਰੌਲਾ ਰੱਪਾ ਹੋ ਗਿਆ ਤੇ ਨਾਲ ਦੇ ਨਾਲ ਜਿਹੜਾ ਡਰੱਗ ਵਾਲਾ ਰੌਲਾ ਰੱਪਾ ਜਿਹੜਾ ਹੋ ਜਾਂਦਾ ਵੀ ਇਹ ਸਾਰੇ ਪਾਸੇ ਚੌਂਸ਼-ਫੇਰੇ ਜਿਹੜਾ ਆਪਾਂ ਨੂੰ ਘੇਰਨ ਨੂੰ ਫਿਰਦਾ ਆ। ਨਾਲੇ ਬਾਕੀ ਦੇਖੋ ਜਿਹੜੇ ਇਹਨਾਂ ਚੀਜ਼ਾਂ ਦੇ ਵਿੱਚ ਇਨਵੋਲਵ ਹੁੰਦੇ ਆ, ਉਹਨਾਂ ਦਾ ਮਕਸਦ ਇਹ ਹੁੰਦਾ ਵੀ ਵੱਧ ਤੋਂ ਵੱਧ ਅਣਜਾਣ ਜਿਹੜੇ ਨੌਜਵਾਨ ਨੇ, ਉਬਲਦਾ ਖੂਨ ਜਿਹਨੂੰ ਆਖਦੇ ਆ, ਸ਼ਬਦ ਵਰਤਿਆ ਜਾਂਦਾ ਵੀ ਉਹਨਾਂ ਨੂੰ ਇਹ ਜਿਹੜੀ ਜੀਵਨ ਆ ਉਸ ਦੇ ਵੱਲ ਨੂੰ ਖਿੱਚਿਆ ਜਾਵੇ। ਆਕਰਸ਼ਿਤ ਕਰਦੀ ਆ ਮਹਿੰਗੀਆਂ ਗੱਡੀਆਂ, ਇੱਦਾਂ ਦੀਆਂ ਚੀਜ਼ਾਂ ਲਾਈਕ ਵੀ ਰਿਚ ਵਾਲਾ ਜਿਹੜਾ ਤੁਹਾਨੂੰ ਫੀਲ ਲਵਾਉਣਾ ਵੀ ਮੇਰੇ ਕਹੇ ਇੱਦਾਂ ਹੁੰਦਾ, ਮੈਂ ਇੱਦਾਂ ਕਰ ਸਕਦਾ ਜਾਂ ਉਹ ਆ। ਸੋ ਉਹ ਚੀਜ਼ਾਂ ਜਿਹੜੀਆਂ ਇਸ ਆਪਣੇ ਵੱਲ ਨੂੰ ਜਿਹੜਾ ਉਹ ਆਕਰਸ਼ਿਤ ਕਰਦੀਆਂ ਤੇ ਬਾਅਦ ਦੇ ਵਿੱਚ ਉਹ ਕੀ ਬਣਦਾ ਆ, ਨਤੀਜਾ ਕੀ ਹੁੰਦਾ ਆ, ਅੱਜ ਦੀ ਇਹ ਜਿਹੜੀ ਖਬਰ ਆ ਉਹ ਆਪਾਂ ਨੂੰ ਦੱਸਦੀ ਆ। ਸੋ ਅੱਜ ਆਪਾਂ ਇਸੇ ਚੀਜ਼ ਦੇ ਉੱਤੇ ਜਿਹੜੀ ਉਹ ਚਰਚਾ ਵੀ ਕਰਨੀ ਆ, ਗੱਲ ਵੀ ਕਰਨੀ ਆ
ਨਾਲ ਦੇ ਨਾਲ ਅਸੀਂ ਆਪਣੇ ਸਰੋਤਿਆਂ ਤੋਂ ਵੀ ਪੁੱਛਣਾ ਆ ਵੀ ਕੀ ਕਾਰਨ ਬਣ ਰਹੇ ਆ ਵੀ ਇੰਨੀ ਜਿਹੜੀ ਆ ਵੀ ਐਡੇ ਥਾਵਾਂ ਦੇ ਉੱਤੇ ਆ ਕੇ ਵੀ ਆਪਾਂ ਜਾਂ ਉੱਥੇ ਦੀ ਗੱਲ ਕਰ ਲਓ ਜਾਂ ਇੱਥੇ ਦੀ ਗੱਲ ਕਰ ਲਓ ਵੀ ਕਿਉਂ ਜਿਹੜੇ ਆਪਣੇ ਨੌਜਵਾਨ ਆ ਉਹ ਇਸ ਪਾਸੇ ਵੱਲ ਨੂੰ ਧੱਕ ਹੋ ਰਹੇ ਆ, ਇੱਧਰ ਨੂੰ ਆ ਰਹੇ ਆ, ਕੋਈ ਉਹਨਾਂ ਨੂੰ ਪੁਸ਼ ਕਰ ਰਿਹਾ ਆ ਕਿ ਉਹ ਹੈ ਹੀ ਇੰਨਾ ਜਿਹੜਾ ਹੈ ਉਹਨਾਂ ਨੂੰ ਆਕਰਸ਼ਿਤ ਕਰਦੀ ਹੈ ਚੀਜ਼ ਵੀ ਇੱਧਰ ਆ ਰਹੇ ਆ, ਕੁਛ ਉਹਨਾਂ ਨੂੰ ਆਪਾਂ ਕੋਈ ਅਲਟਰਨੇਟਿਵ ਨਹੀਂ ਦੇ ਪਾ ਰਹੇ ਵੀ ਜਿਹੜਾ ਉਹ ਇੱਧਰਲੇ ਪਾਸੇ ਨੂੰ ਜਾ ਰਹੇ, ਕੀ ਹੋ ਰਿਹਾ ਆ, ਕਿੱਥੇ ਆ ਕਸੂਰ, ਕਿੱਥੇ ਜਿਹੜੀ ਇਹ ਕੜੀ ਇੱਥੇ ਇਸ ਟਾਈਮ ਟੁੱਟੀ ਪਈ ਆ ਵੀ ਆਪਣੇ ਜਿਹੜੇ ਨਿਆਣੇ ਆ ਉਹ ਬਾਹਰਲੇ ਪਾਸੇ ਨੂੰ ਇਸ ਪਾਸੇ ਵੱਲ ਨੂੰ ਜਿਹੜਾ ਆ ਗੈਂਗਸਟਰ ਰਾਊਟ ਵੱਲ ਨੂੰ ਜਿਹੜੇ ਉਹ ਤੁਰੇ ਹੋਏ ਆ ਕਿਉਂਕਿ ਇਸ ਤੋਂ ਪਹਿਲਾਂ ਵੀ ਹੱਦੋਂ ਬੇਹੱਦ ਹੋ ਜਾਵੇ, ਇਹ ਰੁਕਣ ਦਾ ਨਾਮ ਨਾ ਲਵੇ, ਕਿਤੇ ਕਾਬੂ ਨਾ ਆਵੇ, ਆਪਾਂ ਨੂੰ ਇਸ ਦੇ ਉੱਤੇ ਬੜੀ ਹੀ ਜਿਹੜੀ ਕਹਿ ਲਓ ਵੀ ਸਕਾਰਾਤਮਕ ਸੋਚ ਦੇ ਨਾਲ ਸਿਰ ਜੋੜ ਕੇ ਜਿਹੜਾ ਬੈਠਣ ਦੀ ਜ਼ਰੂਰਤ ਆ ਵੀ ਆਪਣੇ ਬੱਚਿਆਂ ਨੂੰ ਅਜਿਹੀਆਂ ਚੀਜ਼ਾਂ ਤੋਂ ਆਪਾਂ ਕਿੱਦਾਂ ਜਿਹੜਾ ਨਾਲ ਦੇ ਨਾਲ ਬਚਾਉਣਾ ਹੈਗਾ। ਤੁਸੀਂ ਵੀ ਸਰੋਤਿਓ ਆਪਣੇ ਕਾਲ ਕਰਕੇ ਵਿਚਾਰ ਸਾਂਝੇ ਕਰ ਸਕਦੇ ਆ 408 272 52 100 ਦੇ ਉੱਤੇ। ਹਾਂਜੀ, ਬਿਲਕੁਲ ਇਹ ਬੜੀ ਚਿੰਤਾਜਨਕ ਪਹਿਲੂ ਆ, ਵਰਤਾਰਾ, ਕਿਉਂਕਿ ਜਿਹੜੀ ਕੈਨੇਡਾ ਦੀ ਗੱਲ ਖਬਰ ਆਪਾਂ ਕੀਤੀ ਸੀ ਤਾਂ ਉਹ ਸੀਗਾ ਵੀ ਕੈਨੇਡਾ ਦੇ ਵਿੱਚ ਜਿਹੜਾ ਗੈਂਗਸਟਰ ਆ, ਗੈਂਗਵਾਰ ਦੇ ਚੱਲਦਿਆਂ ਮਨਿੰਦਰ ਧਾਲੀਵਾਲ ਤੇ ਉਹਦਾ ਦੋਸਤ ਸਤਿੰਦਰ ਗਿੱਲ ਹਲਾਕ ਹੋਏ ਆ। ਇਹਦੀ ਬੜੀ ਚਰਚਾ ਹੋਈ ਹੈ ਇਸ ਖਬਰ ਦੀ। ਧਾਲੀਵਾਲ ਬ੍ਰਦਰਜ਼ ਕੀਪਰ ਗਰੋਹ ਦੇ ਨਾਲ ਉਹਨਾਂ ਦਾ ਸੰਬੰਧ ਸੀਗਾ। ਵਿਸਲਰ ਦੇ ਨੇੜੇ ਇਹ ਘਟਨਾ ਵਾਪਰੀ, ਗੋਲੀਆਂ ਹੂੰ, ਚੱਲੀਆਂ ਤੇ ਉਹ ਮਨਿੰਦਰ ਧਾਲੀਵਾਲ ਦੇ ਨਾਲ ਉਹਦਾ ਦੋਸਤ ਸੀਗਾ ਸਤਿੰਦਰ, ਉਹ ਵੀ ਮੌਜੂਦ ਸੀਗਾ। ਉਹ ਇਨੋਸੈਂਟ ਹੀ ਕਹਿੰਦੇ ਮਾਰਿਆ ਗਿਆ, ਉਹ ਗਰੋਹ ਦੇ ਵਿੱਚ ਸ਼ਾਮਲ ਨਹੀਂ ਸੀਗਾ। ਤੇ ਜਦੋਂ ਹੂੰ, ਉਹਦੀ ਗੋਲੀਆਂ ਲੱਗੀਆਂ ਤੇ ਫਿਰ ਜ਼ਖਮਾਂ ਦੀ ਮੌਤ ਹੋ ਤਾਬ ਨਾ ਝੱਲਦਾ ਉਹ ਜਿਹੜਾ ਦਮ ਤੋੜ ਗਿਆ। ਇਹ ਤੁਹਾਨੂੰ ਯਾਦ ਹੋਣਾ, ਲੰਘੇ ਸਾਲ ਦੀ 9 ਮਈ ਦੀ ਤਰੀਕ ਹੈ, ਜਦੋਂ ਕਰਮਨ ਗਰੇਵਾਲ ਦੇ ਕਤਲकांड ਦੀ ਬੜੀ ਚਰਚਾ ਹੋਈ ਸੀ। ਹੂੰ, ਉਹਦਾ ਵੀ ਕਤਲ ਇਸੇ ਤਰ੍ਹਾਂ ਹੀ ਹੋਇਆ ਸੀ। ਉਸ ਤੋਂ ਕਰਮਨ ਗਰੇਵਾਲ ਦਾ ਜਿਹੜਾ ਸੰਬੰਧ ਸੀਗਾ ਉਹ ਯੂਨਾਈਟਿਡ ਨੇਸ਼ਨਸ ਗੈਂਗ ਆ ਉਹਦੇ ਨਾਲ ਦੱਸਿਆ ਜਾਂਦਾ ਸੀ। ਇਸ ਘਟਨਾ ਤੋਂ ਬਾਅਦ ਫਿਰ ਕਈ ਕੀਪਰ ਗੈਂਗ ਦੇ ਨਾਲ ਸੰਬੰਧਿਤ ਮੁੰਡਾ ਸੀਗਾ ਇੱਕ ਜਸਕੀਰਤ ਕਾਲਕਟ, ਉਹਦਾ ਵੀ ਕਤਲ ਹੋਇਆ ਸੀ। ਉਸ ਤੋਂ ਪਹਿਲਾਂ 27 ਦਸੰਬਰ 2020 ਨੂੰ 19 ਸਾਲਾਂ ਦਾ ਹਰਮਨ ਢੇਸੀ ਤੇ 14 ਸਾਲਾਂ ਦਾ ਟੇਕੂਅਲ ਵਿਲਜ਼, ਗੈਰੀ ਕੰਗ, ਉਹਨਾਂ ਨਾਲ ਅਨੀਸ ਮੁਹੰਮਦ, ਦਿਲਰਾਜ ਜੌਲ ਤੇ ਬੜੇ ਨਾਮ ਨੇ ਜਿਨ੍ਹਾਂ ਦੇ ਨਾਮ ਮਤਲਬ ਜਿਨ੍ਹਾਂ ਨੂੰ ਕਤਲ ਕਰ ਦਿੱਤਾ ਗਿਆ ਸੀਗਾ। ਤਾਂ ਹੂੰ, ਹੂੰ, ਇਹਨਾਂ ਦਾ ਸੰਬੰਧ ਇੱਕ ਨਾ ਉੱਥੇ ਸਿਸਟਮ ਥੋੜਾ ਜਿਹਾ ਇਹ ਆ ਵੀ ਜਿਹੜੇ ਗੈਂਗ ਨੇ ਉੱਥੇ ਪੰਜਾਬੀਆਂ ਦੇ ਵੀ ਨੇ, ਬ੍ਰਿਟਿਸ਼ ਕੋਲੰਬੀਆ 'ਚ ਤਾਂ ਖਾਸ ਕਰਕੇ ਉਹਨਾਂ ਦੀ ਆਪਸੀ ਰਾਇਵਲਰੀ ਚੱਲਦੀ ਰਹਿੰਦੀ ਆ, ਆਪਸੀ ਖਿੱਚੋਤਾਣ ਚੱਲਦੀ ਰਹਿੰਦੀ ਹੈ, ਤੂੰ ਆਹ ਇਲਾਕਾ ਮਾਰ ਲਿਆ, ਆਹ ਕਰ ਲਿਆ, ਆਹ ਕਰ ਲਿਆ। ਤਾਂ ਉਹਦੇ ਨਾਲ ਇਹਨਾਂ ਦੀ ਜਿਹੜੀ ਆਪਸੀ ਦੁਸ਼ਮਣੀ ਹੈ ਇੱਕ ਦੂਜੇ ਨਾਲ, ਉਹ ਵੱਧਦੀ ਜਾਂਦੀ ਆ। ਪਰ ਇਹ ਕਦੋਂ-ਕਦੋਂ, ਕਿਹੜੀਆਂ-ਕਿਹੜੀਆਂ ਘਟਨਾਵਾਂ ਵਾਪਰੀਆਂ ਉਹ ਤਾਂ ਸਾਂਝੀਆਂ ਕਰਦੇ ਚੱਲਾਂਗੇ। ਪਰ ਇਹ ਚਿੰਤਾਜਨਕ ਵਰਤਾਰਾ ਸਾਡੇ ਲਈ ਥੋੜਾ ਜਿਹਾ ਇਸ ਕਰਕੇ ਵੀ ਆ ਵੀ ਹੁਣੇ-ਹੁਣੇ ਸਿੱਧੂ ਮੂਸੇਵਾਲਾ ਕਤਲकांड ਵਾਪਰ ਕੇ ਹੂੰ, ਹਟਿਆ ਹੂੰ, 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 ਹੂੰ। ਤੇ ਉਹਦੇ ਜਿਹੜੇ ਤਾਲੁਕਾਤ ਆ ਉਹ ਵੀ ਤੁਸੀਂ ਦੇਖੋ ਵੀ ਗੋਲਡੀ ਬਰਾੜ ਦਾ ਕੈਨੇਡਾ ਨਾਮ ਨਾਲ ਜੁੜਦੇ ਆ ਸਿੱਧੀ ਉੱਥੇ। ਜ਼ਿੰਮੇਵਾਰੀ ਲਈ ਉਹ ਕੈਨੇਡਾ ਬੈਠਾ। ਹੂੰ, ਸੰਦੀਪ ਨੰਗਲ ਅੰਬੀਆਂ ਦੇ ਵਿੱਚ ਵੀ ਕੈਨੇਡਾ ਕਨੈਕਸ਼ਨ ਨਿਕਲ ਆਇਆ ਸੀ। ਹੂੰ, ਕਬੱਡੀ ਬਾਰੇ ਕਿਹਾ ਜਾਂਦਾ ਕਿ ਜਿਹੜੀ ਹਾਰਾਂ ਜਿੱਤਾਂ ਨੇ ਜਾਂ ਇੱਥੋਂ ਤੱਕ ਕਿ ਕਿਹੜਾ ਪਲੇਅਰ ਕਿੰਨੀਆਂ ਰੇਡਾਂ ਪਾਊ, ਉਹ ਵੀ ਕੈਨੇਡਾ ਬੈਠੇ ਕਈ ਲੋਕ ਤੈਅ ਕਰਦੇ ਆ। ਦੇਖੋ। ਹੂੰ, ਸਮੇਂ-ਸਮੇਂ ਤੇ ਤੁਸੀਂ ਦੇਖ ਲਓ ਵੀ ਜਿਹੜੀਆਂ ਖੇਪਾਂ ਵੱਡੀਆਂ ਬਰਾਮਦ ਹੋਈਆਂ, ਚਾਹੇ ਉਹ ਆਸਟ੍ਰੇਲੀਆ ਮੁੰਦਰਾ ਏਅਰਪੋਰਟ ਵਾਲੀ, ਮੁੰਦਰਾ ਪੋਰਟ ਵਾਲੀ ਹੋਵੇ, ਚਾਹੇ ਪੰਜਾਬ ਦੇ ਵਿੱਚੋਂ ਅੰਮ੍ਰਿਤਸਰ ਵਾਲੀ ਵੱਡੀ ਖੇਪ ਹੋਵੇ, ਉਹਨਾਂ ਦੀਆਂ ਤਾਰਾਂ ਵਾਇਆ ਆਸਟ੍ਰੇਲੀਆ ਹੋ ਕੇ ਉਹ ਵੀ ਕਿਤੇ ਨਾ ਕਿਤੇ ਕੈਨੇਡਾ ਜਾ ਜੁੜੀਆਂ। ਜੀ, ਸੋ ਜੀ। ਇੱਥੋਂ ਇਹ ਪਤਾ ਲੱਗਦਾ ਵੀ ਆਪਣੇ ਜਿਹੜੇ ਭਾਈਚਾਰੇ ਦੇ ਲੋਕ ਆ, ਖਾਸ ਕਰਕੇ ਇਕੱਲੇ ਨੌਜਵਾਨ ਹੀ ਨਹੀਂ, ਸਾਡਾ ਪੰਜਾਬੀ ਭਾਈਚਾਰੇ ਦਾ ਇੱਕ ਹਿੱਸਾ ਹੂੰ, ਛੋਟਾ, ਜਾਂ ਕਹਿ ਲਓ ਕਿ ਹੁਣ ਤਾਂ ਛੋਟੇ ਤੋਂ ਵੀ ਥੋੜਾ ਜਿਹਾ ਵੱਡਾ ਹੋ ਗਿਆ, ਉਹ ਇਹਨਾਂ ਗੈਰ ਕਾਨੂੰਨੀ ਕੰਮਾਂ ਦੇ ਵਿੱਚ ਇਨਵੋਲਵ ਆ। ਉਹਨਾਂ ਵਿੱਚੋਂ ਹੀ ਬੰਦੇ ਫਰੋਤੀਆਂ ਵੀ ਲੈਂਦੇ ਨੇ, ਕਤਲ ਵੀ ਕਰਵਾਉਂਦੇ ਨੇ, ਡਰੱਗ ਦਾ ਵੀ ਕਾਰੋਬਾਰ ਕਰਦੇ ਨੇ, ਹਥਿਆਰਾਂ ਦਾ ਵੀ ਕਾਰੋਬਾਰ ਕਰਦੇ ਨੇ। ਹੁਣ ਤਾਂ ਕਹਿੰਦੇ ਵੀ ਕਈ ਤਾਂ ਗਰੋਹ ਇਹੋ ਜਿਹੇ ਇੰਨੇ ਖਤਰਨਾਕ ਹੋ ਗਏ ਆ ਵੀ ਉਹਨਾਂ ਦੇ ਵਿੱਚ ਮੈਕਸੀਕੋ ਦੇ ਜਿਹੜੇ ਵੱਡੇ ਕਾਰਟੇਲ ਆ, ਉਹਨਾਂ ਦੇ ਨਾਲ ਵੀ ਤਾਲੁਕਾਤ ਹੋ ਗਿਆ ਤੇ ਇਹ ਵਾਇਆ ਕੈਲੀਫੋਰਨੀਆ ਇਹਨਾਂ ਦਾ ਪੂਰਾ ਜਿਹੜਾ ਨੈਟਵਰਕ ਚੱਲਦਾ। ਪੰਜਾਬ ਤਾਂ ਆਪਾਂ ਦੇਖਦੇ ਹੀ ਆ, ਪੰਜਾਬ, ਦਿੱਲੀ, ਪਾਕਿਸਤਾਨ, ਇਹ ਤਾਂ ਹੋਇਆ ਪੂਰਾ ਇੰਟਰਨੈਸ਼ਨਲ। ਜਿਹੜਾ ਕਈ ਤਾਂ ਇਹੋ ਜਿਹੇ ਵਿੱਚ ਗੈਂਗ ਨੇ ਜਿਨ੍ਹਾਂ ਦਾ ਇੰਟਰਨੈਸ਼ਨਲ ਹੀ ਲੈਣ-ਦੇਣ ਚੱਲਣ ਲੱਗ ਪਿਆ ਹਥਿਆਰਾਂ ਦਾ ਤੇ ਡਰੱਗ ਦਾ। ਪਰ ਹੁਣ ਸਾਡੇ ਮੁੰਡੇ ਇਹਦੀ ਭੇਟ ਹੀ ਚੜ੍ਹ ਰਹੇ, ਜਿਵੇਂ ਤੁਸੀਂ ਕਿਹਾ ਇੱਕ ਤਾਂ ਪਹਿਲਾਂ ਕਾਰਨ ਤਾਂ ਉਹੀ ਹੈ ਵੱਡਾ, ਜਿਹੜੇ ਪੁਲਿਸਮੈਨ ਨੇ ਜਾਂ ਕਿ ਇਹਨਾਂ ਦੀ ਜਿਹੜੀ ਲਗਜ਼ਰੀ ਲਾਈਫ ਆ, ਉਹ ਯੰਗਸਟਰਸ ਨੂੰ ਪ੍ਰਭਾਵਿਤ ਕਰਦੀ ਆ। ਹੂੰ। ਮਹਿੰਗੀਆਂ ਗੱਡੀਆਂ, ਫਿਰ ਉਹ ਗੱਡੀਆਂ ਨੂੰ ਉਹਦਾ ਰੰਗ ਐਸ਼ੋ ਫਰੋਖਤ ਜਿਹੜੀਆਂ ਇਹ ਹਾਂਜੀ, ਵਾਲੀਆਂ ਹਾਂਜੀ, ਚੀਜ਼ਾਂ। ਹਾਂਜੀ, ਬਿਲਕੁਲ। ਹੂੰ, ਰੰਗ ਢੰਗ ਗੱਡੀ ਨੂੰ ਜਦੋਂ ਬਦਲਦੇ ਮੋਡੀਫਿਕੇਸ਼ਨ, ਹਾਂ, ਉਹ ਕਰਾ ਲੈਂਦੇ ਆ।
ਉਹ ਫਿਰ ਕੀ ਹੁੰਦਾ ਜਦੋਂ ਮੇਰੇ ਵਰਗਾ ਮਾਤੜ ਜਾਂਦਾ, ਉਹ ਕਹਿੰਦਾ ਯਾਰ ਮੈਂ ਤਾਂ 15-15 ਘੰਟੇ ਲਮਕੀ ਜਾਣਾ, ਮੇਰਾ ਤਾਂ ਫੇਰ ਨਹੀਂ ਪੂਰਾ ਹੁੰਦਾ। ਇਹ ਵਿਹਲੇ ਬੰਦੇ ਇਹ ਇੱਛਾ ਕਰਦੇ ਆ। ਇਸ ਚੀਜ਼ ਨੇ ਮੁੰਡਿਆਂ ਨੂੰ ਉੱਧਰ ਜ਼ਿਆਦਾ ਇਨਵੋਲਵ ਕੀਤਾ। ਹਾਲਾਂਕਿ ਇੱਕ ਇਹਦਾ ਪਹਿਲੂ ਹੋਰ ਵੀ ਆ, ਉਹ ਇਹ ਹੈ ਕਿ ਉਧਰਲੇ ਬੋਰਨ ਮੁੰਡੇ ਬੜੇ ਇਨਵੋਲਵ ਨੇ ਇਹਨਾਂ ਗੈਂਗਸ ਦੇ ਵਿੱਚ। ਮੋਸਟਲੀ ਮੋਸਟਲੀ ਉਹਨਾਂ ਦੀ ਗਿਣਤੀ ਜ਼ਿਆਦਾ ਆ, ਜਿੱਥੋਂ ਸ਼ਾਇਦ ਸਾਨੂੰ ਹੁਣ ਆਪਣੇ ਪਾਲਣ ਪੋਸ਼ਣ ਵੱਲ ਗੱਲ ਕੌੜੀ ਜ਼ਰੂਰ ਹੋ ਸਕਦੀ, ਪਰ ਸਾਨੂੰ ਗੌਰ ਕਰਨਾ। ਬਿਲ ਜੀ ਬਿਲਕੁਲ ਪ੍ਰਵੀਨ, ਬਹੁਤ ਸਾਰੇ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਹੋ ਰਹੀਆਂ ਨੇ। ਕਹਿਣ ਦਾ ਮਕਸਦ ਇਸ ਦੇ ਵਿੱਚ ਇਹ ਆ, ਦੇਖੋ ਆਪਣੇ ਹੀ ਵਿੱਚੋਂ ਨਿਕਲੇ ਹੋਏ ਮੁੰਡੇ ਆ। ਹੁਣ ਕਈ ਵਾਰੀ ਆਪਾਂ ਗੱਲ ਸਾਰੇ ਜਾਣੇ ਕਰਦੇ ਆ, ਜੀ ਇੱਕੋ ਢਿੱਡੋਂ ਜਾਏ ਹੋਏ ਦੋ ਪੁੱਤ ਵੀ, ਦੋ ਭਰਾ ਵੀ ਜਿਹੜੇ ਆ ਨਾ, ਇੱਕੋ ਜਿਹੇ ਨਹੀਂ ਹੁੰਦੇ। ਕੋਈ ਇੱਕ ਪਾਸੇ ਨੂੰ ਤੁਰ ਜਾਂਦਾ, ਕੋਈ ਦੂਜੇ ਪਾਸੇ ਨੂੰ ਤੁਰ ਜਾਂਦਾ। ਇੱਦਾਂ ਦੀਆਂ ਬੜੀਆਂ ਜਿਹੜੀਆਂ ਉਦਾਹਰਨਾਂ ਜਿਹੜੀਆਂ ਕੈਨੇਡਾ ਦੇ ਵਿੱਚ ਦੇਖਣ ਨੂੰ ਮਿਲਣਗੀਆਂ। ਡਿਫੈਂਸ ਮਿਨਿਸਟਰ ਨੇ ਜਿਹੜੇ ਕੈਨੇਡਾ ਦੇ, ਹਰਜੀਤ ਸਿੰਘ ਸੱਜਣ, ਉਹਨਾਂ ਨੇ ਕਈ ਵਾਰੀ ਕਿਹਾ ਵੀ ਮੈਨੂੰ ਬੜਾ ਅਫਸੋਸ ਹੁੰਦਾ ਹੈ ਜਦੋਂ ਮੈਂ ਆਪਣੇ ਨਾਲ ਪੜ੍ਹਦੇ ਹੋਏ ਸਕੂਲ ਦੇ ਪੜ੍ਹਨ ਵਾਲੇ ਮੁੰਡਿਆਂ ਨੂੰ ਗ੍ਰਿਫਤਾਰ ਮੈਨੂੰ ਕਰਨਾ ਪਿਆ, ਜਦੋਂ ਪੁਲਿਸ ਫੋਰਸ ਦੇ ਵਿੱਚ ਉਹ ਉਸ ਚੀਜ਼ ਦੇ ਵਿੱਚ ਹੁੰਦੇ ਸੀ ਵੀ ਤੁਸੀਂ ਕਿਹੜੇ ਰਾਹ ਜਿਹੜੇ ਉਹ ਤੁਰ ਪਏ ਹੈਗੇ, ਕਿੱਧਰ ਨੂੰ ਜਿਹੜੇ ਜੀ ਉਹ ਚੱਲ ਗਏ ਹੈਗੇ। ਸੋ ਕਿੱਥੇ ਜਿਹੜਾ ਫੇਲੀਅਰ ਹੋ ਜਾਂਦਾ ਆ, ਵੀ ਕੁਛ ਤਾਂ ਜਿਹੜਾ ਇਹ ਨਹੀਂ ਆਪਾਂ ਕਹਿ ਸਕਦੇ ਪ੍ਰਵੀਨ ਵੀ ਓਪਰਚੁਨਿਟੀ ਜਿਹੜੀ ਉਹ ਨਹੀਂ ਆ। ਹੁਣ ਹੂੰ ਇੱਦਾਂ ਦੀਆਂ ਜਿਹੜੀਆਂ ਉਦਾਹਰਨਾਂ ਆਪਣੇ ਸਾਹਮਣੇ ਹੀ ਆ, ਵੀ ਬੰਦਾ ਡਿਫੈਂਸ ਮਿਨਿਸਟਰ ਵੀ ਬਣ ਸਕਦਾ ਆ, ਬੰਦਾ ਜੀ ਜੀ ਕਿੱਥੇ ਕਿੱਥੇ ਤੱਕ ਜਿਹੜਾ ਉਹ ਪਹੁੰਚ ਸਕਦਾ ਆ। ਵੱਡੇ ਵੱਡੇ ਜਿਹੜੇ ਆਪਣੇ ਬਿਜ਼ਨਸ ਆ, ਐਂਟਰਪ੍ਰੈਨਿਓਰ ਆ, ਬਹੁਤ ਕੁਛ ਜਿਹੜਾ ਪੋਜ਼ਿਟਿਵ ਜਿਹੜਾ ਉਹ ਹੋ ਰਿਹਾ ਆ। ਮੌਕਿਆਂ ਦੀ ਘਾਟ ਨਹੀਂ ਆ, ਪਰ ਕਿਤੇ ਨਾ ਕਿਤੇ ਅਣਗਹਿਲੀ ਹੋ ਰਹੀ ਆ। ਇਹ ਗੱਲ ਆਪਾਂ ਅਕਸਰ ਲੋਕਾਂ ਨੂੰ ਕਹਿੰਦੇ ਹੋਏ ਸੁਣਿਆ ਆ, ਇਹ ਕੰਨਾਂ 'ਚ ਕਿੰਨੀ ਵਾਰੀ ਪਈ ਆ, ਵੀ ਮਾਪੇ ਤਾਂ ਭਾਈ ਡਾਲਰ ਕਮਾਉਣ ਦੇ ਲਈ ਜਾਂ ਕੰਮਾਂ ਦੇ ਵਿੱਚ ਹੀ ਇੰਨੇ ਜ਼ਿਆਦਾ ਬਿਜ਼ੀ ਰਹਿੰਦੇ ਆ, ਨਿਆਣਿਆਂ ਦੇ ਉੱਤੇ ਉਹ ਜ਼ੋਰ ਨਹੀਂ ਦੇ ਪਾਉਂਦੇ। ਉਹ ਉਹਨਾਂ ਦੇ ਨਾਲ ਜੁੜਦੇ ਨਹੀਂ ਆ। ਉਹ ਬਸ ਸ਼ਿਫਟਾਂ ਦੇ ਉੱਤੇ ਤਾਂ ਜ਼ੋਰ ਉਹਨਾਂ ਦਾ ਹੈਗਾ, ਨਿਆਣੇ ਦੇ ਉੱਤੇ ਜ਼ੋਰ ਨਹੀਂ ਆ। ਅਸਲੀ ਕਮਾਈ ਜਿਹੜੀ ਆ ਉਹ ਫਿਰ ਹੱਥੋਂ ਜਿਹੜੀ ਆ ਉਹ ਨਿਕਲ ਜਾਂਦੀ ਆ। ਜਦੋਂ ਏਦਾਂ ਹੋ ਜਾਂਦਾ ਆ, ਫਿਰ ਉਹ ਕਹਿੰਦੇ ਯਾਰ ਨਿਆਣੇ ਸਾਡੇ ਕਹਿਣੇ 'ਚ ਨਹੀਂ ਆ, ਏਦਾਂ ਆ। ਤੇ ਫਿਰ ਅੱਗੋਂ ਨਿਆਣੇ ਅੱਜ ਕੱਲ੍ਹ ਕਹਿੰਦੇ ਆ, ਤੁਸੀਂ ਭਾਈ ਜਦੋਂ ਛੋਟੇ ਸੀ ਤੁਸੀਂ ਸਾਡੇ ਨਾਲ ਟਾਈਮ ਕਿੰਨੇ ਸਪੈਂਡ ਕੀਤਾ। ਜਿਸ ਰੁੱਖ ਦਾ, ਜਿਸ ਪੌਦੇ ਦਾ ਕੋਈ ਮਾਲੀ ਨਹੀਂ, ਉਹਨੂੰ ਹਰ ਇੱਕ ਚੀਜ਼ ਜਿਹੜੀ ਜਦੋਂ ਉਹ ਲੱਗਦੀ ਆ, ਉਹਨੂੰ ਜਿਹੜੀ ਚੀਜ਼ ਨੇ ਪ੍ਰਭਾਵਿਤ ਕਰਨਾ, ਉਹਨੂੰ ਕੋਈ ਕੀੜਾ ਲੱਗ ਗਿਆ, ਉਹਨੂੰ ਕੋਈ ਬਿਮਾਰੀ ਲੱਗ ਗਈ, ਉਹਨੂੰ ਕੋਈ ਕੁਛ ਹੋ ਗਿਆ, ਤਾਂ ਭਾਈ ਮਾਲੀ ਦਾ ਦੇਖ ਕੇ ਉਸਨੂੰ ਉਹ ਟੇਕ ਕੇਅਰ ਕਰ ਸਕਦਾ। ਪਰ ਜੇ ਕੋਈ ਮਾਲੀ ਨਹੀਂ ਆ ਦੇਖਣ ਨੂੰ ਵੀ ਕਿੱਧਰ ਨੇ ਪੌਦੇ ਨੂੰ ਕਿੱਦਾਂ ਕਰਨਾ, ਕਿਵੇਂ ਹੋਣਾ, ਫਿਰ ਉਹ ਬਿਮਾਰ ਸ਼ਮਾਰ ਵੀ ਹੁੰਦਾ ਤੇ ਬਾਅਦ ਦੇ ਵਿੱਚ ਫਿਰ ਇੱਦਾਂ ਮੁੱਕ ਵੀ ਸਕਦਾ। ਸੋ ਆਪਾਂ ਨੂੰ ਬਹੁਤ ਧਿਆਨ ਇੱਥੇ ਦੇਣ ਦੀ ਪ੍ਰਵੀਨ ਜਿਹੜੀ ਉਹ ਜ਼ਰੂਰਤ ਆ। ਜ਼ਰੂਰ ਤੇ ਨਾਲ ਦੇ ਨਾਲ ਇਹ ਜਿਹੜੀ ਸ਼ਾਨੋ ਸ਼ੌਕਤ ਵਾਲੀ, ਇੱਕ ਦੂਜੇ ਨੂੰ ਦੇਖ ਕੇ ਕਹਿ ਲਓ ਵੀ ਪੁੱਠੇ ਸਿੱਧੇ ਕੰਮ ਕਰ, ਕਿਉਂਕਿ ਇਹ ਜਿਹੜੀਆਂ ਮਹਿੰਗੀਆਂ ਗੱਡੀਆਂ ਰੱਖਣਾ, ਐਸ਼ੋ ਆਰਾਮ ਦੀ ਜ਼ਿੰਦਗੀ, ਉਹ ਸਾਰਾ ਕੁਛ ਦੋ ਹੀ ਚੀਜ਼ਾਂ ਨਾਲ ਆ ਸਕਦੀ, ਜਾਂ ਤਾਂ ਮਿਹਨਤ ਕਰ ਲਓ ਬਹੁਤ ਜ਼ਿਆਦਾ, ਕਈ ਲੰਮਾ ਸਮਾਂ ਜਿਹੜਾ ਕਰਕੇ, ਤੇ ਜਾਂ ਫਿਰ ਕੋਈ ਪੁੱਠਾ ਕੰਮ ਕਰਨਾ ਪਊਗਾ। ਪੁੱਠਾ ਜੀ ਕੰਮ ਉਹ ਇਸ ਲਈ ਅਟਰੈਕਟ ਕਰਦਾ ਕਿਉਂਕਿ ਥੋੜੇ ਸਮੇਂ ਦੇ ਵਿੱਚ ਉਹ ਚੀਜ਼ ਹੋ ਜਾਂਦੀ, ਉਹ 'ਚ ਮਿਹਨਤ ਓਨੀ ਜਿਹੜੀ ਆ ਉਹ ਨਹੀਂ ਲੱਗ ਰਹੀ। ਸੋ ਇਹ ਕਈ ਚੀਜ਼ਾਂ ਦਾ ਇਕੱਠਾ ਜਿਹੜਾ ਸੁਮੇਲ ਹੋ ਰਿਹਾ ਆ, ਤੇ ਇਸ ਪਾਸੇ ਵੱਲ ਨੂੰ ਪ੍ਰੋਬਲਮ ਆ ਰਹੀ ਹੈ ਪ੍ਰਵੀਨ। ਸੋ ਆਪਾਂ ਆਪਣੇ ਸਰੋਤਿਆਂ ਨੂੰ ਵੀ ਬੇਨਤੀ ਕਰਦੇ ਹਾਂ, ਤੁਸੀਂ ਜੀ ਵੀ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰੋ ਵੀ ਇਸ ਪਾਸੇ ਵੱਲ ਨੂੰ ਨੌਜਵਾਨੀ ਦਾ ਜਾਣਾ ਕੀ, ਇਸ ਦੇ ਪਿੱਛੇ ਕਾਰਨ ਤੁਹਾਨੂੰ ਕੀ ਲੱਗਦਾ ਆ, ਵੀ ਕੌਣ ਇੱਥੇ ਫੇਲ ਹੋ ਰਿਹਾ ਹੈ, ਕੀ ਜਿਹੜਾ ਇਸ ਦੇ ਵਿੱਚ ਹੈ, ਕੀ ਸਮਾਜ ਦਾ ਆ, ਮਾਪਿਆਂ ਦਾ ਆ, ਸਰਕਾਰਾਂ ਦਾ ਆ, ਕਿੱਥੇ ਜਿਹੜੀ ਇਹ ਪ੍ਰੋਬਲਮ ਆ ਰਹੀ ਆ ਵੀ ਨਿਆਣੇ ਜਿਹੜੇ ਗੈਂਗਸਟਰ ਵੱਲ ਨੂੰ ਜਿਹੜੇ ਤੁਰੇ ਹੋਏ। ਤੁਸੀਂ ਵੀ ਕਾਲ ਕਰ ਸਕਦੇ ਹੋ ਸਰੋਤਿਓ 408-272-5200 ਦੇ ਉੱਤੇ। ਬਿਲਕੁਲ ਜੀ, ਕੁਛ ਸਰੋਤੇ ਸਾਡੇ ਪ੍ਰੋਗਰਾਮ ਦੇ ਵਿੱਚ ਜੁੜਨਾ ਚਾਹੁੰਦੇ ਨੇ, ਉਹਨਾਂ ਦੇ ਵਿੱਚੋਂ ਅਮਰਜੀਤ ਕੌਰ ਨੇ ਸਾਡੇ ਨਾਲ ਜੁੜ ਚੁੱਕੇ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਫਿਰ ਗੱਲਬਾਤ ਨੂੰ ਅੱਗੇ ਤੋਰਾਂਗੇ ਇਸੇ ਚਰਚਾ ਨੂੰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ ਹੋ ਅਮਰਜੀਤ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸੁਣਨ ਵਾਲੇ ਵੀਰਾਂ ਭਰਾਵਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਸਤਿ ਅਕਾਲ। ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਜਿੱਥੇ ਤੱਕ ਮੇਰਾ ਦਿਮਾਗ ਹੈਗਾ ਵਾ, ਮੈਂ ਕਹਿੰਦੀ ਹਾਂ ਇੱਕ ਤਾਂ ਜਿਹੜੀਆਂ ਇੱਥੇ ਦੀਆਂ ਸਰਕਾਰਾਂ ਉਹਨਾਂ ਦਾ ਵੀ ਹੱਥ ਵਾ, ਜੀ ਤੇ ਦੂਜੀ ਗੱਲ ਮਾਂ ਬਾਪ ਦਾ ਵੀ ਆ। ਕਿਉਂਕਿ ਜਦੋਂ ਬੱਚਾ 11-12 ਸਾਲ ਤੋਂ ਹੋ ਜਾਂਦਾ ਵਾ, ਉਹ ਹਾਂਜੀ ਕਹਿੰਦੇ ਕਿ ਜੇ ਤੁਸੀਂ ਕੁਛ ਕਹੋਗੇ ਤਾਂ ਅਸੀਂ ਜੀ ਐਂ ਕਰਾਂਗੇ, ਉੱਥੇ ਪੁਲਿਸ ਦੇ ਲੈ ਜਾਾਂਗੇ, ਆਹ ਲੈ ਜਾਾਂਗੇ, ਇਹ ਵੀ ਡਰਾਬਾ, ਫਿਰ ਬੱਚੇ ਵੀ ਡਰਾਬਾ ਦਿੰਦੇ ਆ ਹਨਾ। ਹੂੰ ਜੇ ਤੁਸੀਂ ਸਾਨੂੰ ਕੁਛ ਕਿਹਾ ਅਸੀਂ ਪੁਲਿਸ ਨੂੰ ਕਾਲ ਕਰ ਦਿਆਂਗੇ। ਕਿਉਂਕਿ ਜੇ ਆਪਾਂ ਕਹਿੰਦੇ ਹੁੰਦੇ ਆ
ਖੁਰਪਾ ਵਾ, ਚਾਹੇ ਉਹਨੂੰ ਰੰਦੀਏ ਨਾ, ਉਹ ਫਿਰ ਉਹ ਕੰਮ ਨਹੀਂ ਕਰਦਾ ਹੁੰਦਾ। ਜੀ ਬੱਚੇ ਵੀ ਇੱਥੇ ਤੱਕ ਖੁਰਪੇ ਦੀ ਤਰ੍ਹਾਂ ਹੁੰਦੇ ਆ, ਇਹਨਾਂ ਨੂੰ ਰੰਦਣਾ ਪੈਂਦਾ ਚੌਹਾਂ ਪਾਸਿਆਂ ਤੋਂ, ਜੀ ਫਿਰ ਇਹ ਖੁਰਪਾ ਵਧੀਆ ਚੱਲਦਾ ਵਾ, ਹਨਾ। ਤੇ ਇਸ ਕਰਕੇ ਥੋੜਾ ਜਿਹੇ ਬੱਚੇ ਫਿਰ ਮਾਂ ਪਿਓ ਵੀ ਡਰ ਜਾਂਦੇ ਵੀ ਪੁਲਿਸ ਨੂੰ ਫੋਨ ਨਾ ਕਰ ਦੇਣ। ਕਈ ਵਾਰੀ ਹੋਇਆ, ਮੈਂ ਆਪਣੇ ਸਾਡੀ ਫੈਮਿਲੀ ਦੇ ਵਿੱਚ ਹੀ ਉੱਥੇ ਕੈਨੇਡਾ ਵਿੱਚ ਜੀ ਤੇ ਜਾ ਰਹੇ ਸੀ, ਆਪਣੇ ਪੋਤਿਆਂ ਨੂੰ ਲੈ ਕੇ ਸੀਗੇ, 5-6 ਸਾਲ ਦੇ ਪੋਤੇ ਸੀਗੇ, 2 ਸੀਗੇ, ਦੋਨੇ ਉਹ ਬਜ਼ੁਰਗ ਦੇ ਲੱਤਾਂ ਦੇ ਵਿੱਚ ਦੀ ਲੰਘਣ, ਕਦੇ ਇੱਧਰ ਨੂੰ ਕਰਨ, ਉਹ ਬਜ਼ੁਰਗ ਡਿੱਗ ਪਿਆ, ਹਨਾ। ਜਦੋਂ ਡਿੱਗ ਗਿਆ ਤੇ ਉੱਠ ਕੇ ਉਹਨੇ ਇੱਕ ਉਹਦੇ ਥੱਪੜ ਮਾਰੇ, ਇੱਕ ਉਹਦੇ ਮਾਰਿਆ। ਇੰਨੇ ਥੱਪੜ ਤੇ ਹੀ ਬਜ਼ੁਰਗ ਨੂੰ ਜੇਲ੍ਹ ਜਾਣਾ ਪਿਆ। ਤੇ ਫਿਰ ਉਹਨੇ ਮਾਂ ਪਿਓ ਜਾ ਕੇ ਆਪਣੇ ਲੈ ਕੇ ਆਏ, ਉਹਦਾ ਮੁੰਡਾ ਜਾ ਕੇ। ਪਰ ਜੇ ਆਪਾਂ ਨੂੰ ਇੰਨਾ ਹੱਕ ਨਹੀਂ, ਹਾਂ ਤੁਸੀਂ ਕੋਈ ਚੀਜ਼ ਮਾਰ ਦਿਓ, ਕੋਈ ਹੋਰ ਲਾਠੀ ਮਾਰ ਦਿਓ, ਕੋਈ ਸੋਟੀ ਮਾਰ ਦਿਓ, ਕੋਈ ਕੁਛ ਮਾਰ ਦਿਓ, ਤੁਸੀਂ ਉਹ ਤਾਂ ਕਰ ਸਕਦੇ। ਜੇ ਇੱਕ ਬੱਚੇ ਦੇ ਥੱਪੜ ਮਾਰ ਕੇ ਉਹਨੂੰ ਸਮਝਾ ਸਕਦੇ ਆਪਾਂ ਵੀ ਨਹੀਂ ਇਸ ਲੁੱਟ ਕਰਨਾ, ਤੇ ਫਿਰ ਮੈਂ ਤਾਂ ਇਹੀ, ਮੇਰਾ ਤਾਂ ਮਨ ਦੇ ਵਿਚਾਰ ਸੀਗੇ। ਥੈਂਕ ਯੂ ਜੀ। ਫੁੱਲ ਦਿੱਤੀ ਹੋਈ ਆ। ਜੇ ਤੁਸੀਂ ਮੈਨੂੰ ਐ ਕਹੋਗੇ, ਬੱਚੇ ਕਹਿ ਦਿੰਦੇ ਆ ਨਾ ਹੁਣ ਛੋਟੇ ਹੁੰਦੇ ਵੀ, ਪਲੀਜ਼ ਮੈਂ ਆਹ ਲੈ ਜਾਓ, ਮੇਰੀ ਗ੍ਰੈਂਡਮਾ ਨੂੰ ਫੜ ਕੇ ਲੈ ਜਾਓ, ਤੇ ਫਿਰ ਮੈਨੂੰ ਲੱਗਦਾ ਵੀ ਇਹ ਥੋੜਾ ਜਿਹਾ ਇਹ ਵੀ ਖੁੱਲ ਹੋ ਸਕਦੀ ਹੈ ਜ਼ਿਆਦਾ। ਜੀ ਦਾਦੀ ਨਾਨਾ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜਿਹੜੀ ਉਮਰ 'ਚ ਕੰਟਰੋਲ ਕਰਨਾ ਹੁੰਦਾ, ਜਾਂ ਜਿਹੜੀ ਉਮਰ 'ਚ ਬੱਚੇ ਨੂੰ, ਜਿਹੜੀ ਉਮਰ ਬੱਚੇ ਦੀ ਇਹ ਹੁੰਦਾ ਕਿ ਇੱਥੋਂ ਕੰਟਰੋਲ ਹੋ ਜਾਊਗਾ, ਉੱਥੋਂ ਫਿਰ ਉਹ ਕੰਮ ਵਿਗੜਨਾ ਸ਼ੁਰੂ ਹੋ ਜਾਂਦਾ। ਦੇ ਵਿੱਚ ਉਹਨਾਂ ਨੂੰ ਖੁੱਲ ਹੁੰਦੀ ਹੈ ਵੀ ਤੁਸੀਂ ਨਹੀਂ ਇਹਨੂੰ ਕਹਿ ਨਹੀਂ ਸਕਦੇ। ਤੇ ਦਾਦਾ ਦਾਦੀ ਨਾਨਾ ਨਾਨੀ ਕੋਈ ਹੋਰ ਜਾਣੀ ਉਹਨਾਂ ਨੇ ਸਮਝਾਉਣਾ ਹੁੰਦਾ। ਕੋਈ ਵੀ ਆਪਾਂ ਹੁਣ ਫੜ ਕੇ ਤੋਰਨ ਲੱਗਦੇ ਆ ਬੱਚੇ ਨੂੰ, ਤਾਂ ਹੀ ਸਿੱਖਦਾ ਵਾ। ਤੇ ਇਸੇ ਤਰ੍ਹਾਂ ਜੇ ਆਪਾਂ ਬੁਰੇ ਕੰਮਾਂ ਤੋਂ ਪਹਿਲਾਂ ਛੋਟੇ ਹੁੰਦੇ ਨੇ 15 16 18 ਸਾਲ ਤੱਕ ਆਪਾਂ ਵਧੀਆ ਉਹਨਾਂ ਨੂੰ ਸਮਝਾ ਸਕਦੇ ਹਾਂ। ਜੀ ਥੈਂਕ ਯੂ ਜੀ, ਕਾਲ ਕਰਨ ਦੇ ਲਈ ਮਿਹਰਬਾਨੀ। ਰਾਖਾ ਹੁੰਦਾ ਇਹਨਾਂ ਦਾ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਡੇ ਅਗਲੇ ਕਾਲਰ ਨੇ ਜੀ ਪ੍ਰਗਟ ਸਿੰਘ, ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗੱਲ ਇਹ ਹੈ ਵੀ ਕਿਸਮਾਂ ਬਦਲਦੀਆਂ ਜਾਂਦੀਆਂ ਵਾ, ਨਵੀਨੀਕਰਨ ਆਈ ਜਾਂਦਾ ਵਾ। ਪਹਿਲਾਂ ਬਦਮਾਸ਼ ਹੁੰਦੇ ਪਿੰਡਾਂ 'ਚ, ਪੰਜਾਬ 'ਚ ਜੀ। ਤੁਸੀਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੂੰ ਵੀ ਤੇ ਏਦਾਂ ਹੀ ਮਾਰਿਆ ਸੀ। ਤੇ ਹੈਲੋ, ਲਾਈਨ ਡ੍ਰੌਪ ਹੋ ਗਈ ਹੈ ਜੀ, ਮੈਨੂੰ ਲੱਗਦਾ ਉਹਨਾਂ ਦੀ। ਤੇ ਅਸੀਂ ਬੇਨਤੀ ਕਰਦੇ ਹਾਂ ਵੀ ਸੋਤਿਓ, ਤੁਸੀਂ ਜਿਨ੍ਹਾਂ ਦੀ ਲਾਈਨ ਡ੍ਰੌਪ ਹੋ ਗਈ ਆ ਉਹ ਕਾਲ ਕਰ ਲੈਣ 408 272 5200 4082725200 ਦੇ ਉੱਤੇ। ਤੁਸੀਂ ਜਿਹੜਾ ਜੀ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹਾਂ। ਤੇ ਆਪਣੇ ਨਾਲ ਜੁੜੇ ਹੋਏ ਨੇ ਪ੍ਰਗਟ ਸਿੰਘ ਜੀ। ਜੀ ਪ੍ਰਵੀਨ, ਪ੍ਰਗਟ ਜੀ ਦਾ ਲਾਈਨ ਡ੍ਰੌਪ ਹੋ ਗਈ ਸੀ, ਮੈਨੂੰ ਲੱਗਦਾ ਦੁਬਾਰਾ ਜੁੜ ਚੁੱਕੇ ਪ੍ਰਗਟ ਜੀ, ਇੱਕ ਵਾਰ ਫਿਰ ਤੋਂ ਸਵਾਗਤ। ਕਾਲਜਾਂ 'ਚ ਉਦੋਂ ਵੀ ਲੜਾਈਆਂ ਹੁੰਦੀਆਂ ਸੀ ਤੇ ਉਦੋਂ ਛੁਰੀਆਂ ਕੱਚ ਹੁੰਦੇ ਸੀਗੇ। ਬਹੁਤ ਚਿਰ ਪਹਿਲਾਂ, ਸਾਡੇ ਵੇਲੇ 70 75 80 ਤੱਕ ਕਿਸੇ ਕੋਲ ਪਿਸਤੌਲ ਹੁੰਦਾ ਸੀ। ਤੇ ਕਤਲ ਉਦੋਂ ਵੀ ਕਰ ਦਿੰਦੇ ਸੀ ਇਹੋ ਕਾਲਜਾਂ 'ਚ ਮੁੰਡੇ। ਉਦੋਂ ਫਿਰ ਇਹ ਗੱਲ ਹੁੰਦੀ ਸੀ ਵੀ ਕੋਈ ਪੰਜਾਬ 'ਚ ਜਿੱਦਾਂ ਕਾਇਦਾ ਕਾਨੂੰਨ ਹੁੰਦਾ ਸੀ, ਜਿਸ ਤਰ੍ਹਾਂ ਹੁਣ ਜਿਉਂ ਅੰਗਰੇਜ਼ਾਂ ਦਾ ਰਾਜ ਦੂਰ ਹੁੰਦਾ ਗਿਆ, ਭਰਤੀ ਉੱਥੋਂ ਹੁੰਦੀ ਗਈ, ਹੁਣ ਪੁਲਿਸ ਵਾਲੇ ਤੇ ਆਪ ਕਰਾਉਂਦੇ ਆ। ਤੁਸੀਂ ਵੇਖੋ ਅੰਮ੍ਰਿਤਸਰ 'ਚ ਹੁਣੇ ਪਹਿਲੇ ਜੂਨ 'ਚ ਕਤਲ ਹੋਇਆ ਵਾ। ਇੱਕ ਮਾੜਾ ਜਿਹਾ ਝਗੜਾ ਸੀਗਾ, ਕਾਉਂਸਲਰ ਕੋਲ ਕਤਲ ਹੋ ਗਿਆ ਵਾ। ਤੇ ਪੁਲਿਸ ਨੂੰ ਦੂਜੀ ਪਾਰਟੀ ਫੋਨ ਕਰਨ ਡੇ ਵੀ ਉਹ ਪਿਸਤੌਲ ਕੱਢੀ ਫਿਰਦੇ, ਤੁਸੀਂ ਆਓ ਇੰਸਪੈਕਟਰ ਸਾਹਿਬ। ਉਹਨੇ 2 ਬੰਦੇ ਭੇਜਤੇ ਤੇ ਜਾਂਦਿਆਂ ਨੂੰ ਕਤਲ ਹੋ ਗਿਆ। ਜੀ ਜੀ ਠੀਕ। ਸੋ ਪ੍ਰਗਟ ਜੀ, ਤੁਸੀਂ ਇਸ ਦੇ ਵਿੱਚ ਚਲੋ ਆਪਾਂ ਇਹ ਤਾਂ ਮੰਨ ਲਿਆ ਵੀ ਨਵੀਨੀਕਰਨ ਉਸ ਚੀਜ਼ ਦੇ ਵਿੱਚ ਆ ਗਿਆ। ਤੁਹਾਡੇ ਹਿਸਾਬ ਦੇ ਨਾਲ ਕੀ ਆંકੜੇ ਵਧੇ ਨੇ ਕਿ ਆਪਾਂ ਨੂੰ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਆ ਕਿ ਨਹੀਂ? ਪਾਪੂਲੇਸ਼ਨ ਕਿੰਨੀ ਵੱਧ ਗਈ ਆ। ਸੋ ਮਤਲਬ ਆਪਾਂ ਨੂੰ ਟੈਨਸ਼ਨ ਵਾਲੀ ਗੱਲ ਨਹੀਂ। ਜਿਸ ਤਰ੍ਹਾਂ ਉਹ ਭੈਣ ਜੀ ਕਹਿ ਕੇ ਗਏ ਆ, ਅੱਗੇ ਹੁੰਦਾ ਸੀ ਖਾਸ ਕਰਕੇ ਜੱਟਾਂ ਮਜਬੀਆਂ ਦੇ ਹੀ ਸਾਡੀ ਕੰਮਾਂ 'ਚ ਪਿੰਡਾਂ 'ਚ ਗੈਂਗਸਟਰ ਜ਼ਿਆਦਾ ਬਣਦੇ ਆ। ਅੱਗੇ ਕਹਿੰਦੇ ਹੁੰਦੇ ਰੰਬਾ ਦੇ ਜੱਟ ਦਾ ਪੁੱਤ ਜਿੰਨਾ ਚੰਡਿਆ ਹੋਵੇ ਓਨਾ ਠੀਕ ਰਹਿੰਦਾ। ਹੁਣ ਨਾ ਤੇ ਕੋਈ ਘਰੋਂ ਚੰਡਦਾ ਤੇ ਨਾ ਕੋਈ ਸਕੂਲੋਂ ਚੰਡਦਾ। ਅੱਗੇ ਡਰ ਹੁੰਦਾ ਸੀ ਬਾਹਰ ਟੀਚਰ ਦਾ ਵੀ। ਤੇ ਅੱਜ ਦੀ ਡੇਟ 'ਚ ਜਿੰਨਾ ਚਿਰ ਸਕੂਲੇ ਦਿਖਦਾ ਰਹਿੰਦਾ, ਭਾਵੇਂ ਕਾਰ 'ਚ, ਭਾਵੇਂ ਸਾਈਕਲ ਤੇ, ਭਾਵੇਂ ਰਿਕਸ਼ੇ ਤੇ, ਭਾਵੇਂ ਬੱਸ ਤੇ, ਉਹਨਾਂ ਚਿਰ ਟੌਫੀਆਂ ਖਵਾਉਂਦੀਆਂ ਰਹਿੰਦੀਆਂ ਤੇ ਟਾਟਾ ਕਰਦੇ ਰਹਿੰਦੀਆਂ। ਫਿਰ ਉਹਦਾ ਝੋਲਾ ਭਰ ਕੇ ਦਿੰਦੀਆਂ ਵੀ ਨਾਲ ਲੈ ਜਾ ਖਾਣ ਲਈ। ਜੀ ਜੀ।
ਉਹਨੂੰ ਕਸ਼ਟ ਵਾਲਾ ਜਿਹੜਾ ਜਿੰਨਾ ਬੰਦਾ ਕਸ਼ਟ ਤੋਂ ਲੰਘੂਗੇ ਨਾ ਓਨਾ ਹੀ ਪਰਪੱਕ ਤੇ ਤਜਰਬੇਕਾਰ ਹੋਊਗਾ ਜੀ। ਠੀਕ ਹੈ ਜੀ ਪ੍ਰਗਟ ਜੀ, ਥੈਂਕ ਯੂ ਬਹੁਤ ਬਹੁਤ ਜੀ, ਧੰਨਵਾਦ ਤੁਹਾਡਾ ਜੀ। ਮਿਹਰਬਾਨੀ ਜੀ, ਸਤਿ ਸਤਿ ਸ਼੍ਰੀ ਅਕਾਲ ਜੀ। ਆਪਾਂ ਅਗਲੇ ਕਾਲਰਸ ਉਹਨਾਂ ਦੇ ਵੀ ਵਿਚਾਰ ਜਾਣਦੇ ਹਾਂ ਜੀ। ਜੀ ਸਾਡੇ ਅਗਲੇ ਕਾਲਰ ਨੇ ਟੋਨੀ ਵਿਰਕ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਆ। ਟੋਨੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ। ਹੈਲੋ ਸਰ, ਹਾਊ ਆਰ ਯੂ ਸਰ? ਮੈਂ ਸਾਰਿਆਂ ਦੇ ਕਮੈਂਟ ਸੁਣ ਰਿਹਾ ਸੀ, ਕਾਫੀ ਇੰਟਰਸਟਿੰਗ ਨੇ। ਹੁਣ ਮੇਰੇ ਹਿਸਾਬ ਨਾਲ ਕੁੱਟਣ ਕਟਾਉਣ ਦਾ ਟਾਈਮ ਤਾਂ ਤੇ ਟਾਈਮ ਉਹ ਲੰਘ ਗਿਆ ਹੋਇਆ। ਠੀਕ ਹੈ, ਉਹ ਇੰਡੀਆ 'ਚ ਵੀ ਲੰਘ ਗਿਆ ਹੋਇਆ ਤੇ ਇੱਥੇ ਵੀ ਲੰਘ ਗਿਆ ਹੋਇਆ। ਮੇਨ ਪ੍ਰੋਬਲਮ what I see is ਕਿ ਜਦੋਂ ਵੀ ਤੁਹਾਡੇ ਕੋਲ either you have too much money or not have enough to have these things grow। ਹੁਣ ਪ੍ਰੋਬਲਮ ਜਿਹੜੀ ਕੈਨੇਡਾ 'ਚ ਆ ਰਹੀ ਹੈ ਜਾਂ ਆਪਣੇ ਪੰਜਾਬੀਆਂ 'ਚ ਆ ਰਹੀ ਹੈ, ਸੌਰੀ ਆਈ ਗਰੂ ਅਪ ਇਨ, ਸਾਡੀਆਂ ਪਹਿਲਾਂ ਫਾਈਟਸ ਹੁੰਦੀਆਂ ਸੀ ਗੋਰਿਆਂ ਨਾਲ, when I used to fight back in the 70s। ਹੁਣ ਇਹ ਹੈ ਕਿ ਆਪਣੇ ਕੋਲ ਰਿਸੋਰਸਿਸ ਵਾਧੂ ਹੋ ਗਈਆਂ, ਸਵਾਏ ਵੱਡਾ ਘਰ, ਵੱਡੀ ਮਰਸਡੀ ਕਾਰ ਤੋਂ ਆਪਾਂ ਹੋਰ ਲੈਣ ਦੇ ਨਾ ਹੀ ਸਾਡਾ ਇੰਨਾ ਦਿਮਾਗ ਹੈ ਉੱਧਰ ਨੂੰ ਚੱਲਦਾ। ਜਿਹੜੇ ਕਿਡਸ ਨੇ ਉਹਨਾਂ ਨੂੰ ਪਤਾ ਮਾਂ ਪਿਓ ਕੋਲ ਚੰਗੇ ਪੈਸੇ ਨੇ, ਲੈਟਸ ਹੈਵ ਅਦਰ ਫਨ। ਸੋ ਹੁਣ ਇੱਕ ਦੂਜੇ ਨੂੰ ਗੋਰਿਆਂ ਨਾਲ ਤਾਂ ਲੜਨ ਨਾਲ ਤਾਂ ਰਿਹਾ ਨਹੀਂ, ਹੁਣ ਇੱਕ ਦੂਜੇ ਨੂੰ ਮਾਰੋ। It's growing in Punjab, it's growing in areas where we have more of our own people, like Bay Area, Yuba City, Fresno, Bakersfield, Vancouver, Canada, Brampton, Canada. So again, it's nothing new. It started back when we started in England. ਸੌਰੀ ਟੋਨੀ ਜੀ, ਮੈਂ ਤੁਹਾਡੀ ਗੱਲ ਨੂੰ ਇੱਥੇ ਵਿੱਚ ਕਰਦਾ। ਚਲੋ ਆਪਾਂ ਮੰਨਦੇ ਹਾਂ ਵੀ ਨਥਿੰਗ ਨਿਊ, ਪਰ ਕੀ ਤੁਹਾਨੂੰ ਲੱਗਦਾ ਵੀ ਆਪਾਂ ਇਸ ਚੀਜ਼ ਨੂੰ ਕਦੀ ਰੋਕ ਸਕਾਂਗੇ? ਕੀ ਚਿੰਤਾ ਆਪਾਂ ਨੂੰ ਕਰਨੀ ਜਾਇਜ਼ ਹੈ ਕਿ ਨਹੀਂ? ਇਸ ਚੀਜ਼ ਦੇ ਲਈ ਆਪਾਂ ਨੂੰ ਫਿਕਰ ਹੋਣਾ ਚਾਹੀਦਾ? ਚਿੰਤਾ ਜਾਇਜ਼ ਹੈ, ਪਰ ਪ੍ਰੋਬਲਮ ਇਹ ਹੈ ਕਿ ਸਰ ਇਹ ਜਿਹੜੀ ਇਸ਼ੂਜ਼ ਨੇ ਇਹਦੇ 'ਚ ਇਹ ਹੈ ਕਿ ਜਦੋਂ ਤੁਸੀਂ ਬਿਲਕੁਲ ਪਹਾੜੀ ਤੇ ਟੌਪ ਤੇ ਪਹੁੰਚ ਜਾਓ ਨਾ, ਫਿਰ ਤੁਸੀਂ ਥੋੜਾ ਥੱਲੇ ਟਿਕਣਾ ਸ਼ੁਰੂ ਕਰ ਦਿਓ, ਉਦੋਂ ਤੁਹਾਨੂੰ ਫਿਰ ਅਕਲ ਆਉਣੀ, ਇਹ ਆਪਣੇ ਆਪ ਟਾਈਮ ਦੇ ਨਾਲ ਅਕਲ ਆਉਣੀ ਸ਼ੁਰੂ ਹੋਊਗੀ ਕਿ we are on the wrong track as a culture, as Punjabis, whether we live in India or whether we live in California, whether we live in Canada. We're on the wrong track. ਥੈਂਕ ਯੂ ਟੋਨੀ ਜੀ, ਬਿਲਕੁਲ। ਪ੍ਰੋਬਲਮ ਪ੍ਰਵੀਨ ਇਹਨਾਂ ਦੀ ਗੱਲ ਦੇ ਵਿੱਚ ਮੈਂ ਇੱਕ ਚੀਜ਼ ਹੋਰ ਐਡ ਕਰਦਾ ਜਾਵਾਂ। ਅੱਗੇ ਜਿੱਦਾਂ ਪਹਿਲਾਂ ਕਹਿੰਦੇ ਸੀ ਨਾ ਵੀ ਕੁੱਟਣ ਮਾਰਨ ਵਾਲਾ ਦੂਜਾ ਕੰਮ ਤਾਂ ਗਿਆ ਵੀ ਘਸੁੰਨ ਮੁੱਕੀ ਵਾਲਾ, ਹੁਣ ਪ੍ਰੋਬਲਮ ਇਹ ਆ ਵੀ ਗੁੱਸਾ ਕੋਈ ਕੱਢਦਾ ਸਿੱਧਾ ਗੋਲੀ ਮਾਰ ਕੇ ਕੱਢ ਲੈਂਦਾ। ਉਹ ਨਾ ਅੱਗੋਂ ਕੁਛ ਚਲੋ ਅੱਗੇ ਵਾਲੇ ਦਾ ਤੁਹਾਨੂੰ ਪਤਾ ਨਹੀਂ ਉਹਨਾਂ ਦਾ ਕੀ ਆਪਸੀ ਜਿਹੜੇ ਮਤਭੇਦ ਹੋਣਗੇ, ਕੀ ਹੋਣਗੇ। ਕਿਤੇ ਨਾ ਕਿਤੇ ਏਦਾਂ ਜਿਹੜਾ ਉਹ ਲੱਗ ਰਿਹਾ ਵੀ ਉਹਨਾਂ ਨੂੰ ਸਮਝ ਨਹੀਂ ਆ ਭਾਈ, ਜਿਹੜਾ ਹਥਿਆਰ ਆ ਉਸਨੂੰ ਹੋਰ ਤਰੀਕੇ ਨਾਲ ਵਰਤਣ ਨੂੰ ਚੀਜ਼ ਨੂੰ ਜਿਹੜਾ ਉਹ ਦਿੱਤਾ ਗਿਆ, ਨਾ ਕਿ ਇੱਕ ਦੂਜੇ ਨੂੰ ਜਿਹੜਾ ਮਾਰ ਮੁਕਾਉਣ ਦੇ ਲਈ ਇਸ ਹਿਸਾਬ ਦੇ ਨਾਲ ਬਗੈਰ ਕਿਸੇ ਮਤਲਬ ਨੂੰ। ਅੱਗੇ ਕਿਤੇ ਸੁਣੀ ਸੀ ਕਿਤੇ ਆਪਾਂ ਪ੍ਰਵੀਨ ਜਿਹੜੇ ਕੋਲ ਪੁਰਾਣੇ ਇਤਿਹਾਸ 'ਚ ਕਿਤੇ ਸੁਣ ਲਓ ਗੱਲਾਂ, ਸਾਰਿਆਂ ਕੋਲ ਸਾਰੇ ਸ਼ਸਤਰਧਾਰੀ ਹੁੰਦੇ ਸੀ ਉਹਨਾਂ ਸਮਿਆਂ ਦੇ ਵਿੱਚ। ਕੋਈ ਏਦਾਂ ਕਰਦਾ ਸੀਗਾ ਵੀ ਕਿਸੇ ਨੇ ਇੱਧਰ ਚਲਾਤੀ ਉੱਧਰ ਚਲਾਤੀ, ਐ ਮਾਰਤਾ ਉਹ ਮਾਰਤਾ? ਨਹੀਂ, ਜਦੋਂ ਬੰਦੇ ਨਹੀਂ ਸੀ ਮਾਰਦੇ, ਏਦਾਂ ਨਹੀਂ ਸੀਗਾ ਕਰਦੇ। ਸੋ ਹੁਣ ਨਾ ਜਿਹੜਾ ਉਹ ਕਾਹਲਪੁਣਾ ਜਿਹੜਾ ਉਹ ਆ ਗਿਆ, ਮਸਲਾ ਗੱਲ ਦੇ ਨਾਲ ਸੁਲਝਾਉਣ ਦੀ ਬਜਾਏ ਇੱਧਰਲੇ ਪਾਸੇ ਨੂੰ ਜਿਹੜਾ ਉਹ ਤੋੜ ਲੈਂਦੇ। ਏਦਾਂ ਦੀ ਕੋਈ ਗੱਲ ਨਹੀਂ ਹੈਗੀ। ਥੋੜਾ ਜਿਹਾ ਨਾ ਜਿੱਦਾਂ ਪਹਿਲੇ ਭੈਣ ਜੀ ਵੀ ਇੱਕ ਕਾਲ ਜਿਨ੍ਹਾਂ ਨੇ ਕਿਹਾ ਸੀ, ਮੈਂ ਉੱਤੇ ਵੀ ਟਿੱਪਣੀ ਕਰੂੰਗਾ ਬਾਅਦ ਦੇ ਵਿੱਚ, ਪਰ ਆਪਾਂ ਕੁਛ ਕਾਲਰਸ ਆਪਣੇ ਨਾਲ ਜਿਹੜੇ ਹੋਰ ਜੁੜੇ ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ। ਤੇ ਸਰੋਤਿਓ ਤੁਸੀਂ ਵੀ ਵਿਚਾਰ ਆਪਣੇ ਸਾਂਝੇ ਕਰ ਸਕਦੇ ਹੋ 408 272 5200 ਦੇ ਉੱਤੇ। ਜੀ ਸਾਡੇ ਅਗਲੇ ਕਾਲਰ ਨੇ ਅਜੀਤ ਸਿੰਘ। ਸਤਿ ਸ਼੍ਰੀ ਅਕਾਲ ਜੀ ਅਜੀਤ ਜੀ, ਤੁਸੀਂ ਆਉਣੇ ਆ। ਸਤਿ ਸ਼੍ਰੀ ਅਕਾਲ ਜੀ, ਮੈਨੂੰ ਬੁਲਾਇਆ ਜੀ? ਜੀ ਹਾਂਜੀ ਤੁਹਾਡੇ ਜੀ, ਓਕੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਸਾਰੇ ਜਿੰਨੇ ਤੁਸੀਂ ਸਾਰੇ ਭੈਣਾਂ ਭਰਾ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਹੈ ਅਜੀਤ ਸਿੰਘ। ਮੈਂ 78 ਦਾ ਘਰੋਂ ਤੁਰਿਆ ਆ ਜੀ। ਪਹਿਲਾਂ ਮੈਂ ਨਿਆਣੇ ਹੁੰਦੇ ਨੇ ਹਾਰਡ ਵਰਕ ਕੀਤਾ, ਅਸੀਂ 5 ਭਰਾ ਆ। ਸਾਡੀ ਮਾਂ ਪਿਓ ਦੀ ਸਾਨੂੰ ਕੋਈ ਹੈਲਪ ਨਹੀਂ ਹੈ ਜੀ। ਅਰੇ ਵੱਡੀ ਗੱਲ ਇਹ ਆ, ਜਿਹੜੇ ਮਾਂ ਪਿਓ ਨੀ ਨਾ ਤੁਹਾਨੂੰ ਜ਼ਿਆਦਾ ਚੱਕਦੇ ਆ ਨਿਆਣਿਆਂ ਨੂੰ, ਉਹਨਾਂ ਨਿਆਣਿਆਂ ਦੀ ਪ੍ਰੋਬਲਮ ਪੈਂਦੀ ਆ। ਠੀਕ ਹੈ। ਹਾਂ, ਮੈਂ ਦੇਖੋ ਸਰਕਸਾਂ ਦੇ ਵਿੱਚ ਕੰਮ ਕੀਤਾ, ਸ਼ਿਪਾਂ ਦੇ ਵਿੱਚ ਕੰਮ ਕੀਤਾ, ਫਿਰ ਮੈਂ 8-9 ਸਾਲ ਕੈਨੇਡਾ ਬੈਠਾ ਰਿਹਾ, ਫਿਰ ਮੈਂ 88 ਦੇ ਵਿੱਚ ਇੱਥੇ ਅਮਰੀਕਾ ਦੇ ਵਿੱਚ ਆ ਕੇ ਫਿਰ ਮੈਂ ਸੈੱਟ ਹੋਇਆ। ਮੈਂ ਭੈਣਾਂ ਭਰਾ ਸਾਰੇ ਵਿਆਹੇ ਆ ਜੀ। ਤੇ ਜੇ ਮੈਨੂੰ ਕਿਸੇ ਮਾਂ ਪਿਓ ਦੀ ਪੁੱਛ ਹੁੰਦੀ ਤਾਂ ਮੈਂ ਇੱਥੇ ਤੇ ਨਾ ਪਹੁੰਚਦਾ। ਤੁਹਾਨੂੰ ਲੱਗਦਾ ਕਿ ਮਾਂ ਪਿਓ ਦੀ ਖੁੱਲ ਕਈ ਵਾਰੀ ਜ਼ਿਆਦਾ ਵਿਗਾੜ ਦਿੰਦੀ? ਤੁਸੀਂ ਇਹ ਕਹਿਣਾ ਚਾਹੁੰਦੇ? ਮਾਂ ਪਿਓ ਦੀ ਖੁੱਲ ਜ਼ਿਆਦੇ ਆ, ਇਸ ਕਰਕੇ ਹੁਣ ਮੇਰੇ ਉਹ ਬਾਕੀ ਰਹਿ ਗਈ ਗੱਲ ਹੋਰ ਜੀ, 2 ਮਿੰਟ ਹੋਰ ਲੱਗਣ ਬਾਹਲਾ ਜ਼ਿਆਦੀ। ਜੀ। ਮੈਂ ਕਰਦਾ ਖੱਤਿਆਂ ਦੇ ਵਿੱਚ ਕੰਮ, ਮੇਰਾ ਘਰ ਫਰੀ ਆ,
ਮੇਰੀਆਂ ਗੱਡੀਆਂ ਫ੍ਰੀ ਆ, ਮੇਰਾ ਸਭ ਕੁਝ ਫ੍ਰੀ ਆ, ਮੇਰੇ ਨਿਆਣੇ, ਮੇਰਾ ਮੁੰਡਾ ਡਾਕਟਰ ਲੱਗਾ ਆ, ਕੁੜੀ ਮੇਰੀ ਹੈਡ ਨਰਸ ਆ। ਦੇਖੋ ਮੈਂ ਉਹ ਲੜਕੀ ਵਿਆਹ ਤੀ, ਮੁੰਡਾ ਹਜੇ ਵਿਆਹੁਣਾ ਆ, ਸਮਝੇ ਜੀ ਤੇ ਮੇਰੇ ਮੁੰਡੇ ਨੇ 2 ਲੱਖ ਦੀ ਕਾਰ ਲਈ ਆ, ਮਹੀਨਾ ਕੁ ਹੋਇਆ। ਕਿਉਂ? ਆਪਣੀ ਮਿਹਨਤ ਦੇ ਨਾਲ ਉਹਨੇ ਲਈ ਆ। ਜੇ ਕੋਈ ਠੀਕ। ਜ਼ਿਆਦਾ ਗੱਡੀਆਂ ਲੈਂਦਾ, ਕੋਈ ਵਧੀਆ ਚੀਜ਼ਾਂ ਲੈਂਦਾ ਤੇ ਹੂੰ ਉਹ ਤੁਸੀਂ ਨਹੀਂ ਦਿੰਦੇ ਉਹਨੂੰ, ਆਪ ਉਹ ਲੈਂਦੇ ਆ। ਜਿਹੜੇ ਉਹ ਨਿਆਣੇ ਆਪ ਲੈਂਦੇ ਆ ਉਹਦੇ ਵਿੱਚ ਤੁਸੀਂ ਕੋਈ ਰੋਕ ਨਹੀਂ ਕਰ ਸਕਦੇ। ਜੀ ਠੀਕ ਹੈ ਜੀ, ਥੈਂਕ ਯੂ। ਬਿਲਕੁਲ ਹਾਂਜੀ, ਜਦ ਤੁਸੀਂ ਨਾ ਨਿਆਣਿਆਂ ਨੂੰ ਆਪ ਚੀਜ਼ਾਂ ਘਰੋਂ ਲੈ ਕੇ ਜੋ ਪੈਦਾ ਹੁੰਦਾ ਤੁਹਾਡੇ ਕੋਲ ਜੋ ਕਰਕੇ ਦਿੰਦੇ ਆ, ਉਹ ਫੇਰ ਤੁਹਾਨੂੰ ਬਰਬਾਦ ਕਰਦੇ ਆ, ਫੇਰ ਉਹ ਦੂਜੇ ਦਿਨ ਫੇਰ ਮੰਗਦੇ ਆ ਉਹ ਤੁਹਾਡੇ ਕੋਲ। ਠੀਕ ਹੈ ਜੀ, ਥੈਂਕ ਯੂ। ਥੈਂਕ ਯੂ ਜੀ, ਬੜੀ ਮਿਹਰਬਾਨੀ ਜੀ, ਓਕੇ ਥੈਂਕ ਯੂ। ਸੋ ਬਿਲਕੁਲ ਇਹ ਮਿਹਨਤ ਨਾਲ ਕੀਤੀ ਹੋਈ ਕਮਾਈ ਤੇ ਜਾਣ ਬੁੱਝ ਕੇ ਆ ਤੇਰਾ 16ਵਾਂ ਬਰਥਡੇ ਆ ਚੱਕ, ਆ ਤੇਰਾ 18ਵਾਂ ਬਰਥਡੇ ਆ ਚੱਕ, ਵੱਡੀਆਂ ਵੱਡੀਆਂ ਚੀਜ਼ਾਂ ਬਗੈਰ ਮਿਹਨਤ ਤੋਂ ਜਿਹੜਾ ਉਹਨਾਂ ਨੂੰ ਪਤਾ ਵੀ ਸਭ ਕੁਝ ਸਾਨੂੰ ਉਦਾਂ ਮਿਲ ਜਾਣਾ, ਤੇ ਫਿਰ ਕਈ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਜਿੱਦਾਂ ਆਪਾਂ ਕਿਹਾ ਨਾ ਤੁਰਦੀਆਂ ਜਾਂਦੀਆਂ। ਆਪਾਂ ਅਗਲੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜੀ, ਅਗਲੇ ਗੱਲਬਾਤ call ਨੂੰ ਤੇ ਕੰਟੀਨਿਊ ਰੱਖਦੇ ਹਾਂ। ਸੁਖਬੀਰ ਭੰਡਾਲ ਸਾਡੇ ਨਾਲ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਸੁਖਬੀਰ ਜੀ, ਤੁਸੀਂ ਆਉਣੇ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਸੁਣ ਰਿਹਾ ਸੀ ਤੁਹਾਡਾ ਜੀ। ਦੇਖੋ ਕੁਛ ਗੱਲਾਂ ਜਿਹੜੀਆਂ ਕਈਆਂ ਨੇ ਕਹੀਆਂ ਵਾ ਕਿ ਕੁੱਟਮਾਰ ਵਾਲਾ ਕੰਮ ਜਿਹੜਾ ਵਾ ਉਹ ਤੇ ਅੱਗੇ ਵੀ ਇੱਕ ਕਾਲਰ ਕਹਿ ਗਿਆ, ਉਹ ਤੇ ਹੋਣਾ ਹੀ ਨਹੀਂ ਚਾਹੀਦਾ। ਆਪਾਂ ਕੈਨੇਡਾ ਅਮਰੀਕਾ 'ਚ ਰਹਿ ਰਹੇ ਹਾਂ, ਜੀ ਜੀ ਉਹ ਚੀਜ਼ਾਂ ਨੂੰ ਇੰਡੀਆ ਭੁੱਲ ਗਏ ਆ ਤੇ ਉੱਥੇ ਹੀ ਭੁੱਲ ਜਾਓ। ਜੀ। ਰਹੀ ਗੱਲ ਕਿ ਵੀ ਜਿਹੜਾ ਤੁਸੀਂ ਟੌਪਿਕ ਸ਼ੁਰੂ ਕੀਤਾ ਹੈ ਗੈਂਗਸਟਰ ਵਾਲਾ, ਸਭ ਤੋਂ ਪਹਿਲਾਂ ਜ਼ਿੰਮੇਵਾਰੀ ਬਣਦੀ ਪੇਰੈਂਟਸ ਦੀ। ਠੀਕ ਹੈ ਜੀ। ਜਦੋਂ ਬੱਚੇ ਗਰੋ ਅਪ ਹੋ ਰਹੇ ਆ ਤੇ ਪੇਰੈਂਟਸ ਦੀ ਜ਼ਿੰਮੇਵਾਰੀ ਬਣਦੀ ਉਹਨਾਂ ਨੂੰ ਐਜੂਕੇਟ ਕਰਨਾ। ਉਸ ਤੋਂ ਬਾਅਦ ਜਦੋਂ ਸਕੂਲ ਡਿਸਟ੍ਰਿਕਟ ਲੱਭਦੇ ਆ, ਜੀ ਆਪਣੀ ਕੋਸ਼ਿਸ਼ ਹੋਣੀ ਚਾਹੀਦੀ ਵੀ ਉਹ ਸਕੂਲ ਡਿਸਟ੍ਰਿਕਟ ਲੱਭੀਏ ਜਿਹੜਾ ਰੈਪੂਟੇਟਡ ਆ। ਜੀ। ਬਹੁਤ ਵਾਰੀ ਇਹ ਹੋ ਜਾਂਦਾ ਕਿ ਉਦੋਂ ਆਪਾਂ ਕੰਮਕਾਜ ਬਿਜ਼ੀ ਹੁੰਦੇ ਆ ਤੇ ਆਪਾਂ ਨੂੰ ਜਿੱਥੇ ਘਰ ਸਸਤਾ ਮਿਲ ਰਿਹਾ ਹੁੰਦਾ ਜਾਂ ਜੌਬ ਦੇ ਲਾਗੇ ਹੋਏ ਤੇ ਆਪਾਂ ਉਧਰ ਨੂੰ ਤੁਰ ਪਈਦਾ। ਜੀ। ਪਰ ਇਟਸ ਵੈਰੀ ਬਹੁਤ ਹੀ ਜ਼ਰੂਰੀ ਆ ਕਿ ਜਦੋਂ ਆਪਾਂ ਬੱਚੇ ਨੇ ਸਕੂਲ ਡਿਸਟ੍ਰਿਕਟ ਲੱਭਣਾ ਉਹਦਾ, ਹਾਂਜੀ, ਉਹਦੇ ਰਿਵਿਊਜ਼, ਉਹਦੀ ਰੈਪੂਟੇਸ਼ਨ, ਉਹ ਸਾਰਾ ਚੈੱਕ ਕਰਨਾ ਚਾਹੀਦਾ। ਠੀਕ ਹੈ। ਤੁਹਾਨੂੰ ਭਾਵੇਂ ਘਰ ਲਈ ਜ਼ਿਆਦਾ ਪੈਸੇ ਵੀ ਦੇਣੇ ਪੈਣ ਕਿਉਂਕਿ ਬੱਚੇ ਦਾ ਫਿਊਚਰ ਆ। ਸੋ ਸੈਕੰਡ ਸਟੈਪ ਆ ਕਿ ਤੁਸੀਂ ਰੈਪੂਟੇਟਡ ਵਧੀਆ ਅਜਮਾਇਆ ਹੋਇਆ ਸਕੂਲ ਡਿਸਟ੍ਰਿਕਟ ਲੱਭੋ ਬੱਚੇ ਲਈ। ਬਿਲਕੁਲ। ਫਿਰ ਉਸ ਤੋਂ ਬਾਅਦ ਬੱਚੇ ਦੇ ਨਾਲ ਉਹਦੇ ਸਕੂਲ ਵਿੱਚ ਇਨਵੋਲਵ ਹੋਣਾ ਬਹੁਤ ਜ਼ਰੂਰੀ ਹੈ। ਹੁਣ ਆਪਣੇ ਕੀ ਹੁੰਦਾ ਵਾ ਕਿ ਫਿਰ ਉਹੀ ਆ ਕਿ ਹਸਬੈਂਡ ਵਾਈਫ ਦੋਨੋਂ ਕੰਮ ਕਰਦੇ ਆ, ਬੱਚਾ ਸਕੂਲ ਜਾਂਦਾ ਵਾ, ਉਹਨੂੰ ਉਹਦੇ ਉੱਤੇ ਹੀ ਛੱਡ ਦਿੱਤਾ ਜਾਂਦਾ ਬਸ। ਸੋ ਜੇ ਤੁਸੀਂ ਸਕੂਲ ਜਾਂਦੇ ਆਪਣੇ ਬੱਚਿਆਂ ਦੇ ਨਾਲ, ਤੁਹਾਨੂੰ ਪਤਾ ਹੋਊਗਾ ਕਿ ਇੰਨੀਆਂ ਪੇਰੈਂਟਸ ਟੀਚਰ ਮੀਟਿੰਗਸ ਹੁੰਦੀਆਂ ਵਾ ਜਿਹਦੇ ਵਿੱਚ ਤੁਹਾਨੂੰ ਚੀਜ਼ਾਂ ਆਪਣੇ ਬੱਚੇ ਬਾਰੇ ਮਿਲਦੀਆਂ ਵਾ, ਨਵੀਆਂ, ਪਤਾ ਲੱਗਦਾ ਆ ਇਹ ਕਰ ਰਿਹਾ, ਐਵੇਂ ਕਰ ਰਿਹਾ, ਇਨਵੋਲਵਡ ਰਹਿੰਦੇ ਹੋ। ਇਹ ਬਹੁਤ ਅਹਿਮ ਆ। ਉਸ ਤੋਂ ਬਾਅਦ ਤੁਹਾਨੂੰ ਪਤਾ ਹੋਣਾ ਚਾਹੀਦਾ ਮੇਰਾ ਬੱਚਾ ਕਿਹੜੇ ਦੋਸਤਾਂ ਨੂੰ, ਕਿਹਨਾਂ ਦੇ ਨਾਲ ਘੁੰਮਦਾ ਫਿਰਦਾ। ਇਹ ਨਹੀਂ ਕਿ ਰੈਸਟ੍ਰਿਕਸ਼ਨ ਲਾਉਣੀਆਂ ਜਾਂ ਉਹਨੂੰ ਬੰਨ ਲੈਣਾ ਵਾ, ਪਰ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਆ ਵੀ ਕਿਹਦੇ ਨਾਲ ਜਾ ਰਿਹਾ ਤੇ ਕਿੱਥੋਂ ਆ ਰਿਹਾ। ਬਿਲਕੁਲ ਜੀ, ਉਹਨੂੰ ਦੱਸਣਾ ਪੈਣਾ ਵਾਟਸ ਗੁੱਡ ਵਾਟਸ ਬੈਡ, ਸਹੀ ਗਲਤ ਕੀ ਚੀਜ਼ਾਂ ਆ। ਉਹ ਜਿਹੜੀ ਅਸਲ 'ਚ ਜਿਹੜੀ ਐਜੂਕੇਸ਼ਨ ਉਹ ਪੇਰੈਂਟਸ ਨੇ ਹੀ ਜਿਹੜੀ ਉਹਨਾਂ ਨੂੰ ਦੇਣੀ ਹੁੰਦੀ ਆ। ਬਿਲਕੁਲ। ਹਾਂਜੀ, ਪੇਰੈਂਟਸ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਬਹੁਤ ਦੂਰ ਤੱਕ ਜਾਂਦੀ ਆ। ਪਰ ਜਦੋਂ ਬੱਚਾ, ਮੈਂ ਜਿਵੇਂ ਹੁਣ ਤੁਸੀਂ ਕਿਹਾ, ਇਹੀ ਕਹਿਣਾ ਸੀ ਕਿ ਗਰੋ ਅਪ ਹੋ ਰਿਹਾ ਜੀ, ਕਿਹਨਾਂ ਨਾਲ ਆ ਰਿਹਾ, ਕਿਹਨਾਂ ਨਾਲ ਜਾ ਰਿਹਾ ਵਾ, ਮੇਕ ਸ਼ੋਰ ਕਿ ਆਪਣੇ ਬੱਚੇ ਨਾਲ ਦੋਸਤੀ ਵਾਲਾ ਸੁਭਾਅ ਵਰਤੋ। ਉਹਦੇ ਉੱਤੇ ਰੂਲਸ ਐਂਡ ਰੈਗੂਲੇਸ਼ਨ ਵੀ ਰੱਖੋ, ਪਰ ਬਣ ਕੇ ਉਹਦੇ ਦੋਸਤ ਰਹੋ ਕਿ ਉਹਨੂੰ ਤੁਸੀਂ ਐਜੂਕੇਟ ਫਿਰ ਵੀ ਦੋਸਤੀ ਵਜੋਂ ਕਰਦੇ ਰਹੋ। ਤੇ ਇਹਦੇ ਨਾਲ ਮੈਨੂੰ ਲੱਗਦਾ ਵਾ ਕਿ ਜੇ 3-4 ਚੀਜ਼ਾਂ ਇਹਨਾਂ ਦਾ ਖਿਆਲ ਰੱਖਿਆ ਜਾਵੇ ਅੰਟਲ ਬੱਚਾ ਕਾਲਜ ਜਾਂਦਾ ਵਾ, ਜੇ ਪ੍ਰੋਬਲਮ ਆਉਂਦੀ ਆ ਕਦੀ ਵੀ ਲੁਕਵੋ ਨਾ। ਬਹੁਤ ਵਾਰੀ ਹੁੰਦਾ ਕਿ ਆਪਣੇ ਬੱਚੇ ਨੂੰ ਪ੍ਰੋਬਲਮ ਆ ਗਈ, ਕਿਸੇ ਨੂੰ ਵੀ ਆ ਸਕਦੀ ਆ, ਆਪਾਂ ਪਹਿਲਾਂ ਕਰ ਜਾਂਦੇ, ਹਾਏ ਉਹਨੂੰ ਪਤਾ ਲੱਗ ਜੂ, ਉਹਨੂੰ ਪਤਾ ਲੱਗ ਜੂ, ਕੀ ਹੋਊਗਾ, ਲੁਕਾਉਣੇ ਆ। ਉਹਨੂੰ ਬਿਲਕੁਲ ਸੱਚ ਦੇ ਆਧਾਰ ਤੇ ਉਹਨੂੰ ਅਪਫਰੰਟ ਕਰੋ। ਫਿਰ ਜੇ ਡਾਕਟਰ ਦੀ ਸਹਾਇਤਾ ਲੈਣੀ ਉਹ ਲਵੋ। ਕਿਸੇ ਚੀਜ਼ ਤੋਂ ਸੰਗਣਾ ਨਹੀਂ ਚਾਹੀਦਾ ਵੀ ਯਾਰ, ਮੰਨ ਲਓ ਹੁਣ ਬੱਚਾ ਆ ਕੇ ਕੋਈ ਇਵੇਂ ਕਹਿ ਦੇਵੇ ਕਿ ਵੀ ਮੈਨੂੰ ਇਵੇਂ ਦਾ ਇੰਟਰਸਟ ਆ ਜਾਂ ਮੈਂ ਆਹ ਕਰਦਾ ਵਾਂ ਜਾਂ ਆਹ ਕਰਨਾ ਚਾਹੁੰਦਾ, ਉਹਨੂੰ ਐਜੂਕੇਟ ਕਰੋ, ਨਾ ਕਿ ਮਤਲਬ ਉਹਦੇ ਤੇ ਰਿਸਟ੍ਰਿਕਸ਼ਨ ਲਾ ਕੇ ਉਹਨੂੰ ਬੰਦ ਕਰ ਦਿਓ ਤਾਂ ਕਿ ਉਹ ਹੋਰ ਕੋਈ ਰਾਹ ਲੱਭੇ। ਵੱਲ ਧਿਆਨ ਦਿੱਤਾ ਜਾਵੇ ਤੇ ਬਹੁਤ ਜਿਹੜਾ ਵਾ ਉਹ ਬੱਚੇ ਦੀ ਫਿਊਚਰ ਦੇ ਵਿੱਚ ਚੰਗੇ ਪਾਸੇ ਨੂੰ ਜਿਹੜਾ ਫਰਕ ਪੈ ਸਕਦਾ। ਥੈਂਕ ਯੂ ਸੁਖਬੀਰ ਜੀ, ਬੜੀ ਮਿਹਰਬਾਨੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਆਪਣੇ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ ਜੀ। ਜੀ ਜਸਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ।
ਜਸਵਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਹੈਲੋ, ਹਾਂਜੀ, ਹਾਂਜੀ। ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਪਣੇ ਹੁਣ ਵੀਰ ਜੀ ਵੀ ਜਿਹੜੇ ਦੱਸ ਕੇ ਗਏ ਆ, ਉਹ ਵੀ ਬਹੁਤ ਸਹੀ ਗੱਲਾਂ ਹੀ ਦੱਸ ਕੇ ਗਏ ਆ ਵੀ ਏਦਾਂ ਹੋਣਾ ਹੀ ਚਾਹੀਦਾ ਆ ਕਿ ਜੀ। ਬੱਚਿਆਂ ਦੇ ਨਾਲ ਜਿੰਨੀ ਦੇਰ ਤੱਕ ਪੇਰੈਂਟਸ ਇਨਵੋਲਵ ਨਹੀਂ ਹੁੰਦੇ, ਉਹਨਾਂ ਨੂੰ ਕੀ ਪਤਾ ਵੀ ਬੱਚੇ ਬਾਹਰ ਕੀ ਕਰ ਰਹੇ। ਸਕੂਲਾਂ ਚੋਂ, ਛੋਟੇ ਸਕੂਲਾਂ ਤੋਂ ਲੈ ਕੇ ਐਲੀਮੈਂਟਰੀ ਤੋਂ ਲੈ ਕੇ ਹਾਈ ਸਕੂਲਾਂ ਤੱਕ ਜੇ ਬੱਚੇ ਨਾਲ ਜਾਂਦੇ ਆ ਸਕੂਲਾਂ ਵਿੱਚ, ਫਿਰ ਟੀਚਰ ਵੀ ਦੱਸਦੇ ਬੱਚੇ ਬਾਰੇ ਕਿ ਇਹ ਬੱਚਾ ਤੁਹਾਡਾ ਏਦਾਂ ਆ, ਇਹਦੀ ਕੋਈ ਕਲਾਸ ਦੇ ਵਿੱਚ ਇਹਦੀ ਆਹ ਵੀਕਨੈਸ ਆ, ਜਾਂ ਇਹਨੂੰ ਤੁਸੀਂ ਇਹਨੂੰ ਟਾਈਮ ਦਿਓ, ਜਾਂ ਜੇ ਉਹ ਅੱਛਾ ਪੜ੍ਹ ਰਿਹਾ ਤਾਂ ਉਹ ਚੰਗਾ ਦੱਸਦੇ ਆ ਨਾ, ਤੁਹਾਡਾ ਗੁੱਡ ਆ। ਸਾਰੀਆਂ ਚੀਜ਼ਾਂ ਆਪਾਂ ਨੂੰ ਘਰ ਰਿਪੋਰਟਾਂ ਵੀ ਆਉਂਦੀਆਂ, ਉਹਦੇ ਨਾਲ ਫਿਰ ਬੱਚੇ ਨੂੰ ਵੀ ਥੋੜਾ ਜਿਹਾ ਭੈ ਰਹਿੰਦਾ ਕਿ ਮੇਰੇ ਪੇਰੈਂਟਸ ਨੂੰ ਪਤਾ ਆ, ਹਨਾ। ਉਹ ਚੱਲ ਇਹ ਨਹੀਂ ਆਪਾਂ ਕਹਿ ਸਕਦੇ ਵੀ ਆਪਾਂ ਬੱਚੇ ਨੂੰ ਦੇਣਾ ਨਹੀਂ ਕੁਛ, ਉਹਨੂੰ ਉਨੀ ਦੇਰ ਤੱਕ ਰੱਖਣਾ ਹੀ ਚਾਹੀਦਾ ਆ ਵੀ ਆਪਣੇ ਇਹ ਪੈਰਾਂ ਤੇ ਸਟੈਂਡ ਖੁਦ ਹੋਵੇ ਜੀ, ਹਨਾ। ਜੇ ਪੈਰਾਂ ਤੇ ਸਟੈਂਡ ਜਿੰਨੀ ਦੇਰ ਤੱਕ ਹੋਊਗਾ, ਉਨੀ ਦੇਰ ਤੱਕ ਉਹਨੇ ਸਮਝਦਾਰ ਹੋ ਜਾਣਾ, ਹਨਾ। ਮਾਂ ਬਾਪ ਦੇ ਜਿਹੜੇ ਕੋਲ ਚੀਜ਼ ਹੈਗੀ, ਉਹ ਇਹ ਨਹੀਂ ਕਿ ਉਹਨੇ ਕਿਸੇ ਹੋਰ ਬਗਾਨਿਆਂ ਨੂੰ ਦੇਣਾ ਹੁੰਦਾ ਉਹ ਬੱਚਿਆਂ ਦਾ ਹੀ ਆ, ਸਾਰਾ ਕੁਝ ਉਹਨਾਂ ਨੂੰ ਹੀ ਮਿਲਣਾ ਹੁੰਦਾ। ਪਰ ਬੱਚਿਆਂ ਨੂੰ ਉਹਨਾਂ ਤੱਕ ਉਹਨਾਂ ਨੂੰ ਸਹੀ ਰੱਖਣ ਦੇ ਲਈ ਮਾਂ ਬਾਪ ਥੋੜਾ ਜਿਹਾ ਸਟ੍ਰਿਕਟ ਹੋਣਾ ਪੈਂਦਾ, ਹਨਾ, ਥੋੜਾ ਜਿਹਾ ਹੋਣਾ ਪੈਣਾ। ਜੇ ਆਪਾਂ ਹੁਣ ਜੇ ਬੱਚੇ ਵੀ ਕਈ ਵਾਰੀ ਏਦਾਂ, ਇਹ ਬੱਚੇ ਤੇ ਵੀ ਡਿਪੈਂਡ ਕਰਦਾ ਹੈ ਕਿ ਜੇ ਬੱਚਾ ਸਮਝਦਾਰ ਆ, ਸਕੂਲ ਦੇ ਵਿੱਚ ਉਹਨੂੰ ਪਤਾ ਕਿ ਉਹ ਮਾਂ ਬਾਪ ਦੇ ਨਾਲ ਚੱਲ ਰਿਹਾ, ਮਾਂ ਬਾਪ ਨੂੰ ਵੀ ਪਤਾ ਕਿ ਮੇਰਾ ਬੱਚਾ ਮੇਰੇ ਨਾਲ ਸਟੈਪ ਦੇ ਨਾਲ ਸਟੈਪ ਚੱਲ ਰਿਹਾ, ਜੋ ਮੈਂ ਚਾਹੁੰਦਾ ਕਰ ਰਿਹਾ, ਹਨਾ, ਤਾਂ ਉਹ ਬੱਚਾ ਕਦੀ ਵੀ ਗਲਤ ਰਾਹ ਤੇ ਜਾਊਗਾ ਹੀ ਨਾ, ਮਾੜੀ ਸੋਚ ਹੋਊਗੀ। ਪੇਰੈਂਟਸ ਨੂੰ ਵੀ ਪਤਾ ਰਹੂਗਾ ਕਿ ਇਹਦੀ ਸੁਸਾਇਟੀ ਕਿਹੋ ਜਿਹੀ ਆ, ਕਿੱਦਾਂ ਦੀਆਂ ਵਿੱਚ ਬੈਠਦਾ ਉੱਠਦਾ ਆ, ਚੰਗਿਆਂ ਵਿੱਚ ਆ, ਮਾੜਿਆਂ ਵਿੱਚ ਆ ਜਾਂ ਨਹੀਂ, ਹਨਾ। ਤੇ ਦੂਸਰੀ ਗੱਲ ਇਹ ਕਿ ਇੱਕ ਸਿਆਣਿਆਂ ਦੀ ਕਹਾਵਤ ਆ, ਕਹਿੰਦੇ ਨੇ ਕਿ ਜ਼ਿਆਦਾਤਰ ਬੱਚੇ ਵਿਗੜਦੇ ਪੈਸੇ ਵਾਲਿਆਂ ਦੇ ਹੀ ਆ, ਕਿਉਂਕਿ ਉਹਨਾਂ ਕੋਲ ਖੁੱਲ ਹੁੰਦੀ ਆ, ਉਹਨਾਂ ਨੇ ਕੁਝ ਕਹਿਣਾ ਨਹੀਂ, ਉਹਨਾਂ ਕੋਲ ਟਾਈਮ ਨਹੀਂ ਹੁੰਦਾ ਉਹਨਾਂ ਲਈ ਨਾ। ਹਾਂਜੀ, ਉਹ ਬੱਚੇ ਦੇ ਕਹਿਣ ਤੋਂ ਬਗੈਰ ਹੀ ਉਹਨਾਂ ਨੂੰ ਸਾਰੀਆਂ ਕੁਝ ਚੀਜ਼ਾਂ ਦੇਣੀਆਂ, ਤਾਂ ਉਹ ਬੱਚਾ ਕੀ ਸਮਝੂਗਾ? ਉਹਨੇ ਕੁਝ ਵੀ ਨਹੀਂ ਸਮਝਣ ਨੂੰ, ਪਤਾ ਹੀ ਨਹੀਂ ਕਿ ਮੈਂ ਆਪਣੀ ਲਾਈਫ ਨੂੰ ਕਿੱਦਾਂ ਸੈਟਲ ਕਰਨਾ, ਮੈਂ ਆਪਣੇ ਪੈਰਾਂ ਤੇ ਕਿੱਦਾਂ ਖੜੇ ਹੋਣਾ, ਉਹਨੂੰ ਪਤਾ ਹੀ ਨਹੀਂ ਕਿ ਬੱਚੇ ਨੂੰ ਉਹਨਾਂ ਦੀਆਂ ਜ਼ਰੂਰਤਾਂ ਮਾਂ ਬਾਪ ਨੇ ਪੂਰੀਆਂ ਪਹਿਲਾਂ ਹੀ ਕਰ ਦਿੱਤੀਆਂ। ਜੀ, ਥੈਂਕ ਯੂ ਜਸਵਿੰਦਰ ਜੀ। ਥੋੜਾ ਢੀਠ ਹੋ ਗਿਆ, ਹਨਾ। ਜੀ ਜੀ। ਤੇ ਕਹਿੰਦੇ ਨੇ ਕਿ ਗਰੀਬੀ ਦੇ ਵਿੱਚ ਬੱਚਾ ਜਿਹੜਾ ਪਲਦਾ ਆ, ਉਹ ਸਮਝਦਾਰਾਂ ਦਾ ਵੀ ਸਰਦਾਰ ਬਣ ਜਾਂਦਾ, ਤੇ ਜਿਹੜਾ ਅਮੀਰੀ 'ਚ ਪਲਦਾ, ਉਹ ਸਮਝਦਾਰ ਹੋ ਕੇ ਵੀ ਬੇਵਕੂਫ ਬਣ ਜਾਂਦਾ। ਜੀ, ਇਹਦੇ ਵਿੱਚ ਆਪਾਂ ਚਲੋ ਸਾਰਿਆਂ ਨੂੰ ਤਾਂ ਨਹੀਂ ਨਹੀਂ ਆਪਾਂ ਕਹਿ ਸਕਦੇ, ਪਰ ਚਲੋ ਥੈਂਕ ਯੂ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ। ਇਹ ਹੁਣ ਇਹਦਾ ਮਤਲਬ ਇਹ ਨਹੀਂ ਆ ਵੀ ਚਲੋ ਜਿਹੜੀ ਮਿਹਨਤ ਦਾ ਕਮਾਈ ਆਪਾਂ ਕੀਤੀ ਆ ਤੇ ਆਪਾਂ ਫਿਰ ਬੱਚਿਆਂ ਨੂੰ ਸਿਰਫ ਵੀ ਨਹੀਂ, ਸਿਰਫ ਗਰੀਬ ਕਰਕੇ ਹੀ ਉਹ ਜਿਹੜਾ ਉਹ ਅੱਗੇ ਵੱਧ ਸਕਦਾ, ਨਹੀਂ, ਸਾਰੇ ਵੱਧ ਸਕਦੇ ਆ। ਬਹੁਤ ਸਾਰੇ ਪਰਿਵਾਰਾਂ ਨੂੰ ਅਸੀਂ ਜਾਣਦੇ ਆ ਜਿਹੜੇ ਠੀਕ ਨੇ, ਬਹੁਤ ਵਧੀਆ ਨੇ, ਤੇ ਉਹਨਾਂ ਦੇ ਬੱਚੇ ਵੀ ਗਾਂ ਜਿਹੜੇ ਉਹ ਚੰਗੇ ਨੇ, ਸੈੱਟ ਨੇ, ਉਹ ਸਮਝਦਾਰ ਨੇ, ਐਸੀ ਉਹ ਗੱਲ ਨਹੀਂ। ਬਸ ਇਹ ਆ ਵੀ ਉਹਨਾਂ ਨੇ ਬੱਚਿਆਂ ਦੇ ਉੱਤੇ ਨਾਲ ਟਾਈਮ ਸਪੈਂਡ ਕੀਤਾ ਹੈ। ਜੀ, ਮੇਰੇ ਖਿਆਲ ਦੇ ਨਾਲ ਇੱਥੇ ਇਹਨਾਂ ਕਈ ਬੱਚਿਆਂ ਦੇ ਮਾਮਲੇ 'ਚ ਤਾਂ ਰਾਜ ਜੀ ਤੁਹਾਡੀ ਅਮੀਰੀ ਗਰੀਬੀ ਘੱਟ ਮੈਟਰ ਕਰਦੀ, ਤੁਹਾਡਾ ਫੋਲੋ-ਅਪ ਜ਼ਿਆਦਾ ਮੈਟਰ। ਬਿਲਕੁਲ। ਮਤਲਬ ਤੁਸੀਂ ਡਜ਼ਨਟ ਮੈਟਰ, ਤੁਸੀਂ ਅਮੀਰ ਆ ਤੇ ਤੁਸੀਂ ਹੋ ਸਕਦਾ ਕਈ ਵਾਰੀ ਮਾਤੜ ਬੰਦੇ ਤੋਂ ਵੀ ਕੁਤਾਹੀ ਹੋ ਜਾਂਦੀ ਹੈ। ਇਹ ਕਈ ਵਾਰੀ ਬੰਦਾ ਕਾਰੋਬਾਰੀ ਹੈ ਤੇ ਪਰ ਉਹ ਬੱਚਿਆਂ ਲਈ ਪ੍ਰੋਪਰ ਟਾਈਮ ਕੱਢਦਾ, ਉਹਦੇ ਸਕੂਲ ਦਾ ਫੋਲੋ-ਅਪ ਰੱਖਦਾ, ਫਿਰ ਉਹਦੇ ਸੁਭਾਅ ਦਾ, ਉਹਦੀਆਂ ਗੇਮਸ ਦਾ, ਸਾਰੇ ਕਾਸੇ ਦਾ, ਕਿ ਉਹਨੂੰ ਜਿਵੇਂ ਉਹ ਵੱਡਾ ਹੁੰਦਾ ਉਵੇਂ ਉਹਦੇ ਨਾਲ ਚੱਲਦਾ ਕਿ ਇਹਨੂੰ ਹੁਣ ਕੀ ਜ਼ਰੂਰਤ ਹੈ। ਸੋ ਇੰਨਾ ਜ਼ਰੂਰ ਹੈ ਵੀ ਜਿਹੜੀਆਂ ਬੱਚੇ ਨੂੰ ਕਈ ਵਾਰੀ ਆਪਾਂ ਉਹਦੀ ਹਰ ਡਿਮਾਂਡ ਹੀ ਪੂਰੀ ਕਰ ਦੇਣੀ, ਉਹਨੂੰ ਗੇਮਾਂ ਲੈ ਦੇਣੀਆਂ ਜਾਂ ਕੁਛ ਵੀ ਏਦਾਂ ਦਾ, ਹੁਣ ਜ਼ੁਬਾਨ ਦੇ ਵਿੱਚੋਂ ਬੋਲ ਬਾਅਦ 'ਚ ਕੱਢੇ ਤੇ ਉਹ ਡਿਮਾਂਡ ਪਹਿਲਾਂ ਪੂਰੀ ਹੋ ਜਾਊ, ਉਹ ਕਈ ਵਾਰੀ ਉਹਦੇ ਸਿੱਟੇ ਮਾੜੇ ਨਿਕਲ ਜਾਂਦਾ। ਅਦਰਵਾਈਜ਼ ਤਾਂ ਇਹ ਚੀਜ਼ਾਂ ਫੋਲੋ ਅਪ ਨਾਲ ਹੀ ਨੇ। ਆਪਾਂ ਰਾਜ ਕਰਨਵੀਰ ਸਿੰਘ ਜੀ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ, ਬ੍ਰੇਕ ਤੋਂ ਪਾਰ ਇਸੇ ਟੌਪਿਕ ਤੇ ਚਰਚਾ ਲਗਾਤਾਰ ਜਾਰੀ ਰਹੇਗੀ। ਤੁਸੀਂ ਕਿਤੇ ਨਾ ਜਾਓ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਸੀਂ ਹੁਣੇ ਪਰਤਾਂਗੇ। ਅੱਜ ਆਪਾਂ ਪ੍ਰੋਗਰਾਮ 'ਚ ਗੱਲਬਾਤ ਕਰ ਰਹੇ ਹਾਂ ਜਿਹੜੇ ਗੈਂਗਵਾਰ ਹੋ ਰਹੀਆਂ ਨੇ, ਜਿਨ੍ਹਾਂ ਦੇ ਵਿੱਚ ਸਾਡੇ ਪੰਜਾਬੀ ਮੁੰਡੇ ਇਨਵੋਲਵ ਨੇ। ਇੱਥੇ ਇਹਨਾਂ ਦੇ ਵਿੱਚ ਕਿੱਥੇ ਅਸੀਂ ਕੀ ਕਰ ਸਕਦੇ ਹਾਂ, ਉਹਦੇ ਤੇ ਚਰਚਾ ਕਰ ਰਹੇ ਹਾਂ। ਮਿਲਦੇ ਹਾਂ ਬ੍ਰੇਕ ਤੋਂ ਬਾਅਦ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਚੱਲ ਰਿਹਾ ਸਾਂਝੀ ਸਾਥ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਆਪਣੇ ਪੰਜਾਬੀ ਭਾਈਚਾਰੇ ਦੇ ਬਾਰੇ, ਖਾਸ ਕਰਕੇ ਗੈਂਗਵਾਰ ਦੇ ਬਾਰੇ। ਨਾਲ ਜੋੜਦੇ ਹਾਂ ਰਾਜ ਕਰਨਵੀਰ ਸਿੰਘ ਜੀ ਨੂੰ। ਉਸ ਤੋਂ ਬਾਅਦ ਕੁਝ ਕਾਲਰਸ ਨੇ, ਉਹਨਾਂ ਦੀ ਰਾਏ ਨੂੰ ਪ੍ਰੋਗਰਾਮ ਵਿੱਚ ਕਰਾਂਗੇ ਸ਼ਾਮਿਲ। ਰਾਜ ਕਰਨਵੀਰ ਸਿੰਘ ਜੀ, ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ। ਧੰਨਵਾਦ ਪ੍ਰਵੀਨ ਜੀ ਤੇ ਪੰਜਾਬੀ ਰੇਡੀਓ USA ਸੁਣਦੇ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਸਵਾਗਤ ਕਰਦੇ ਹਾਂ। ਤੇ ਬਿਲਕੁਲ ਸਰੋਤਿਓ, ਸਮਾਂ ਆਪਣੇ ਕੋਲ 10 ਮਿੰਟ ਦਾ ਬਚਿਆ। ਤੁਸੀਂ ਵੀ ਜੇ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਨੰਬਰ 408-272-5200। ਬਹੁਤ ਸਾਰੇ ਸਰੋਤਿਆਂ ਨੇ ਆਪਣੇ ਵਡਮੁੱਲੇ ਜਿਹੜੇ ਵਿਚਾਰ ਆ ਸਾਡੇ ਨਾਲ ਸਾਂਝੇ ਕੀਤੇ ਆ। ਤੇ ਪ੍ਰਵੀਨ, ਆਪਾਂ ਅਗਲੇ ਜਿਹੜੇ ਕਾਲਰ ਆ ਉਹਨਾਂ ਵੱਲ ਵੱਧਦੇ ਹਾਂ ਤੇ ਫਿਰ ਆਪਣੀਆਂ ਵੀ ਕੁਝ ਗੱਲਾਂ ਇਸ ਦੇ ਵਿੱਚ ਐਡ ਕਰਦੇ ਜਾਵਾਂਗੇ ਜੀ। ਸਾਡੇ ਨਾਲ ਜੁੜੇ ਨੇ ਅਵਤਾਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਅਵਤਾਰ ਸਿੰਘ। ਅਵਤਾਰ ਸਿੰਘ ਹਾਂਜੀ ਹਾਂਜੀ, ਜੀ। ਅਵਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਰਾਜਕਰਨ ਤੇ ਪ੍ਰਵੀਨ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਜਿਹੜੀਆਂ ਗੱਲਾਂ ਹੁਣ ਚੱਲੀਆਂ, ਇਹ ਕੋਈ ਕੁਛ ਕਰੀਏ ਮਿਟਣ ਵਾਲੀਆਂ ਨੇ। ਮੈਂ ਤੁਹਾਨੂੰ ਦੱਸ ਦੇਣਾ, ਬਹੁਤ ਪੁਰਾਣੀਆਂ ਗੱਲਾਂ ਚੱਲੀਆਂ ਆ। ਇਹ ਮਿਨਿਸਟਰਾਂ ਵਿੱਚ ਚੱਲੀਆਂ। ਹੁਣ ਵੀ ਇਹਨਾਂ ਦੇ ਪਿੱਛੇ ਮਿਨਿਸਟਰਾਂ ਦੀ ਥਾਪੜਾ ਆ। ਕੈਰੋਂ ਮਾਰਿਆ, ਉਹ ਮੁੰਡੇ ਨੇ ਦੱਸਿਆ ਵਿੱਚੇ ਰਹਿ ਗਿਆ। ਕੈਰੋਂ ਮਾਰਿਆ, ਗਿੰਡੋ ਦੇ ਕੈਰੋਂ ਦੇ ਜਿਹੜੇ ਬਦਮਾਸ਼ ਕੈਰੋਂ ਦੇ ਬਦਮਾਸ਼ ਸੀ, ਉਹਨੂੰ ਮਾਰਿਆ ਸੀਗਾ ਜੀ। ਫਗਵਾੜੇ ਦੇ ਮੋਹਰੇ ਪਰੇ ਉੱਚਾ ਪਿੰਡ ਆ, ਉੱਥੇ ਦਾ ਪਿੰਡ ਸੀ ਜੀਤ ਬਦਮਾਸ਼। ਉਹਦਾ ਕੈਰੋਂ ਦਾ ਉਹਦਾ ਬਾਪ, ਇਹਨੇ ਆਪਣਾ ਪ੍ਰਾਹੁਣਾ ਜੀਤ ਨੇ ਮਾਰ ਦਿੱਤਾ ਸੀ, ਇਹਨੇ ਮਰਵਾਤਾ ਸੀਗਾ। ਪਰ ਅਵਤਾਰ ਸਿੰਘ ਜੀ, ਆਪਾਂ ਉਹ ਠੀਕ ਆ, ਪੋਲੀਟੀਕਲ ਘਟਨਾ ਤੁਸੀਂ ਸਾਂਝੀ ਕਰ ਰਹੇ ਆ, ਪਰ ਆਪਾਂ ਜਿਹੜੇ ਮੁੰਡੇ ਇੱਥੇ ਡਰੱਗ ਜਾਂ ਹਥਿਆਰਾਂ ਨਾਲ ਜੁੜੇ ਨੇ, ਗੈਂਗਵਾਰ ਜਿਹੜੀ ਆਪਸੀ ਹੋ ਰਹੀ ਆ, ਪੰਜਾਬੀ ਨੂੰ ਪੰਜਾਬੀ ਉਹਨਾਂ ਦੀ ਗੱਲ ਕਰਨ ਲੱਗਾ ਜੀ। ਹਾਂਜੀ ਹਾਂਜੀ। ਇਹ ਗੱਲ ਹੁਣ ਤੋਂ ਨਹੀਂ ਚੱਲਦੀ, ਮੈਂ ਤੁਹਾਨੂੰ ਇਹ ਦੱਸਣ ਲੱਗਾ। ਠੀਕ ਆ। ਜਿਹੜੇ ਮਾਫੀਆ ਚੱਲੇ ਆ, ਡਰੱਗ ਮਾਫੀਆ ਜਿੰਨਾ ਚੱਲਿਆ, ਇਹ ਮਾਫੀਆ ਤੋਂ ਪਹਿਲਾਂ ਗੱਲ ਵਧਣੀ ਸ਼ੁਰੂ ਹੋ ਗਈ ਆ। ਮਾਫੀਆ ਜਿਹੜਾ ਸੁਖਬੀਰ ਬਾਦਲ ਵਾ, ਇੱਥੋਂ ਅਮਰੀਕਾ ਚੋਂ ਲੈ ਕੇ ਗਿਆ ਡਰੱਗ ਆਪ। ਇਹਨੇ ਦੇਖਿਆ, ਪੜ ਕੇ ਇੱਥੋਂ ਗਿਆ, ਇਹਨੇ ਦੇਖਿਆ ਵੀ ਜਿਹੜੇ ਗੋਰੇ ਕਿੱਦਾਂ ਕਾਮਯਾਬ ਆ। ਇੱਥੇ ਜਿੰਨੇ ਨਿਊਯਾਰਕ ਦੇ ਵਿੱਚ ਜਿੰਨਾ ਇੱਕ ਐਸਾ ਇਲਾਕਾ ਜਿੱਥੇ ਕਾਲੇ ਕਾਲੇ ਜਦੋਂ ਬੇਸ਼ੁਮਾਰ ਡਰੱਗ ਚੱਲਦਾ, ਕੋਈ ਗੋਰਾ ਪੁਲਿਸ ਨਹੀਂ, ਕੋਈ ਪੁਲਿਸ ਵਾਲਾ ਕੋਈ ਉਹਦੇ ਨੂੰ ਜਾਂਦੇ ਨੇ, ਕੋਈ ਗੱਲ ਨਹੀਂ ਕਰਦਾ। ਉਹ ਇਹਨਾਂ ਇਹ ਕਹਾਵਾ ਵੀ ਇਹ ਖਾਂਦੇ ਪੀਂਦੇ ਰਹਿਣ ਜਾਂ ਗੇਮਾਂ ਚ ਲਾਏ ਹੋਏ ਆ, ਵੀ ਇਹਨੂੰ ਗੌਰਮੈਂਟ ਨੇ ਕੋਈ ਧਿਆਨ ਨਾ ਦੇਵੇ। ਸੁਖਬੀਰ ਨੇ ਇਹੀ ਚੁੱਪ ਜਾ ਕੇ ਚਲਾਈ, ਔਰ ਇਹਨੇ ਇਹ ਸਾਰਾ ਜਿੰਨਾ ਮੁੰਡਿਆਂ ਨੂੰ ਲਾਇਆ ਡਰੱਗ ਤੇ, ਜਿੰਨੇ ਲਾਏ ਆ, ਉਹ ਗਾਹਾਂ ਤੇ ਗਾਹਾਂ ਵੇਚਣ ਵਾਲੇ ਬਦਮਾਸ਼ ਬਣਨੇ ਸ਼ੁਰੂ ਹੋ ਗਏ। ਹਰ ਦੇ ਹੱਕ ਹਰ ਜਿੰਨੇ ਸੀਗੇ, ਬਾਦਲ ਦੇ ਵੀ ਸੀਗੇ। ਬਾਦਲ ਨੇ ਪਹਿਲਾਂ ਪੁਲਿਸ ਨੂੰ ਆਰਡਰ ਦਿੱਤਾ, ਪਹਿਲਾਂ ਜਦ ਆਇਆ, ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਹੋਣਾ ਜਾਂ ਪਹਿਲਾਂ ਬਣਿਆ, ਇਹਨੇ ਆਰਡਰ ਦਿੱਤਾ ਪੁਲਿਸ ਵਾਲਿਆਂ ਨੂੰ ਵੀ ਬੰਦੇ ਜਿਹੜੇ ਜਿੰਨੇ ਹਨਾ ਖਿਲਾਫ ਬੋਲਦੇ ਆ ਗੌਰਮੈਂਟ ਦੇ, ਉਹਨੂੰ ਮਾਰ ਦਿਓ, ਮੈਂ ਜ਼ਿੰਮੇਵਾਰ ਹਾਂ। ਠੀਕ ਹੈ ਜੀ, ਠੀਕ। ਇੱਕ ਦਸਾਂਜਾਂ ਛੋਟਿਆਂ ਦਾ ਸਾਡੇ ਗੁਰਾਂ ਦੇ ਲਾਗੇ, ਉੱਥੇ ਉਹ ਮਾਰਿਆ ਬੰਦਾ ਆਪਣਾ ਗੁਰਦਾਸ ਸੀ। ਇੱਕ ਬਰਾਮ ਬੰਗਿਆਂ ਦੇ ਲਾਗੇ ਚਾਕਵਾ, ਇੱਕ ਉੱਥੇ ਦਾ ਬੂਝਾ ਤੋਂ ਮਾਰਿਆ ਸੀ। ਉਹ ਲੋਕ ਪਬਲਿਕ ਨੂੰ ਫਿਰ ਬਚਾਉਂਦੇ ਸੀ। ਇਹ ਕਾਂਗਰਸ ਜਿਹੜੀ ਆ ਨਾ, ਇਹ ਹੁਣ ਨਹੀਂ ਜ਼ੁਲਮ ਕਰਨ ਲੱਗੀ ਗੌਰਮੈਂਟਾਂ, ਇਹ ਪਹਿਲਾਂ ਤੋਂ ਚੱਲਦੀਆਂ। ਜਦੋਂ ਵੀ ਕੋਈ ਇਹਨਾਂ ਦੇ ਖਿਲਾਫ ਬੋਲਦਾ ਸੀ, ਇੱਥੇ ਤੱਕ ਦੇਖਿਆ। ਹੁਣ ਡਰੱਗ ਇੱਥੇ ਤੱਕ ਫੈਲ ਗਿਆ, ਇੱਥੇ ਤੱਕ ਇਹ ਜਿਹੜੇ। ਜੀ ਜੀ, ਥੈਂਕ ਯੂ ਜੀ, ਥੈਂਕ ਯੂ ਗੱਲਬਾਤ ਕਰਨ ਦੇ ਲਈ। ਸਾਡੇ ਅਗਲੇ ਕਾਲਰ ਨੇ ਜੀ ਸਰਬਜੀਤ ਸਿੰਘ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ ਜੀ। ਹਾਂਜੀ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ, ਤੇ ਸਾਰੇ ਸਰੋਤਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਮੁੱਦਾ ਲਿਆਂਦਾ ਜੀ, ਇਹਦੀ ਬਹੁਤ ਜ਼ਿਆਦਾ ਲੋੜ ਸੀ ਇਸ ਚੀਜ਼ ਦੀ। ਇਹਨੂੰ ਤਾਂ ਵੱਧ ਤੋਂ ਵੱਧ ਜਿੰਨਾ ਵੀ ਉਭਾਰਿਆ ਜਾਵੇ, ਬਹੁਤ ਚੰਗੀ ਗੱਲ ਆ ਜੀ ਜੀ। ਬਹੁਤ ਤੁਹਾਡਾ ਧੰਨਵਾਦ। ਕਿਉਂ ਇਹੋ ਪਹਿਲੀ ਗੱਲ ਤਾਂ ਜੀ, ਆਪਾਂ ਬੱਚਿਆਂ ਨੂੰ ਟਾਈਮ ਕਿੰਨਾ ਕੁ ਦਿੰਦੇ ਆ, ਬਸ ਇੱਥੇ ਗੱਲ ਆਉਂਦੀ ਜੀ। ਆਪਣਾ ਪੇਰੈਂਟਸ ਦਾ ਬਹੁਤ ਜ਼ਿਆਦਾ ਫਰਕ ਬਣਦਾ ਬੱਚਿਆਂ ਨੂੰ ਵੱਧ ਤੋਂ ਵੱਧ ਟਾਈਮ ਦੇਣ। ਜੀ ਜੀ। ਕਿਉਂ ਜਿੰਨਾ ਬੱਚਿਆਂ ਨੂੰ ਅਸੀਂ ਜ਼ਿਆਦਾ ਟਾਈਮ ਰੱਖਾਂਗੇ, ਆਪਣੇ ਨਾਲ ਰੱਖਾਂਗੇ ਨਾ, ਉਨੇ ਬੱਚੇ ਇਤਨੀਆਂ ਚੀਜ਼ਾਂ ਤੋਂ ਜ਼ਰੂਰ ਬਚਣਗੇ। ਕਿਉਂ ਹੈ, ਜਦੋਂ ਤੁਸੀਂ ਬੱਚੇ ਨੂੰ ਟਾਈਮ ਹੀ ਨਹੀਂ ਦੇਣਾ, ਉਹਨੂੰ ਪੁੱਛਣਾ ਹੀ ਨਹੀਂ ਵੀ ਤੂੰ ਕਿੱਥੋਂ ਆਇਆ, ਕਿੱਥੇ ਜਾ ਰਿਹਾ, ਤੇ ਫਿਰ ਉਹ ਖੁੱਲੀ ਛੁੱਟੀ ਪਿਆ ਜੋ ਮਰਜ਼ੀ ਕਰ ਸਕਦਾ। ਤੇ ਬਾਕੀ ਜੋ ਡਰੱਗ ਹੈਗੀ ਆ, ਹੁਣ ਇਹਦੇ ਬਹੁਤ ਜ਼ੋਰਾ ਸ਼ੋਰਾ ਚ, ਇਹਦਾ ਵੀ ਬਹੁਤ ਹੱਥ ਹੈਗਾ ਇੱਧਰ ਨੂੰ, ਗੈਂਗਵਾਰ ਵੱਲ ਨੂੰ ਜਾਣ ਦਾ। ਬਿਲਕੁਲ ਕੰਟਰੋਲ ਦੀ ਹੈ ਜੀ ਕਹਾਣੀ। ਫਿਰ ਬਸ ਇਹ ਸਾਰੇ ਮੁਲਕ ਦੀ ਕਹਾਣੀ ਆ। ਹੁਣ ਸਾਨੂੰ ਇੱਥੇ ਦੀ ਆਵਾਜ਼ ਕਰਨੀ ਪੈਣੀ ਆ। ਅਸੀਂ ਉੱਥੋਂ ਆ ਬੈਠੇ ਹੋ, ਇੱਥੇ ਬਹੁਤ ਦੂਰ ਬੈਠੇ ਆ, ਸਾਨੂੰ ਇੱਥੇ ਆਵਾਜ਼ ਕਰਨਾ ਪੈਣਾ ਵੀ ਆਪਣੇ ਬੱਚੇ ਕਿੱਦਾਂ ਖਿਆਲ ਰੱਖਣਾ, ਕਿੱਦਾਂ ਸਾਂਭਣੇ ਆ। ਬਿਲਕੁਲ ਜੀ, ਬਿਲਕੁਲ। ਥੈਂਕ ਯੂ ਜੀ, ਥੈਂਕ ਯੂ ਸਰਬਜੀਤ ਜੀ, ਮਿਹਰਬਾਨੀ ਜੀ। ਜੀ ਸਤਨਾਮ ਸਿੰਘ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਹਾਂਜੀ, ਦੋਨਾਂ ਵੀਰਾਂ ਦਾ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਇਦਾਂ ਤੁਹਾਡਾ ਵਿਸ਼ਾ ਬਹੁਤ ਵਧੀਆ।
ਪਹਿਲਾਂ ਤਾਂ ਸਾਨੂੰ ਪ੍ਰੋਬਲਮ ਆਉਣੀ ਜਦ ਤੇ ਅਸੀਂ ਨਾ ਰੀਸ ਕਰਨੀ ਨਹੀਂ ਛੱਡਦੇ ਇੱਕ ਦੂਜੇ ਦੀ, ਕਿਉਂਕਿ ਅਸੀਂ ਕਦੇ ਫਲਾਣੇ ਘਰ ਵੱਡਾ ਮੇਰਾ ਛੋਟਾ ਪਰਾਂ ਨੇ ਆਹ ਕਰ ਲਈ ਇਹ ਛੱਡਦੀ। ਸਾਨੂੰ ਸਭ ਤੋਂ ਵੱਡਾ ਸਾਨੂੰ ਸਬਰ ਕਰਨਾ ਆਉਣਾ ਚਾਹੀਦਾ। ਉਹ ਤੇ ਜੋ ਪਰਮਾਤਮਾ ਦਾ ਉਹ ਤੇ ਸਬਰ ਕਰੀਏ। ਬਾਕੀ ਅਸੀਂ ਬੱਚਿਆਂ ਨਾਲ ਟਾਈਮ ਸਪੈਂਡ ਜ਼ਰੂਰ ਕਰਨਾ ਚਾਹੀਦਾ, ਕਿਉਂਕਿ ਕਈ ਵਾਰ ਸਾਡਾ ਦੇਖੀਦਾ ਕਿ ਬੱਚਿਆਂ ਦੇ ਬਾਹਰੇ ਮੁੰਡੇ ਕੁੜੀਆਂ ਹੁੰਦੇ ਤਾਂ ਉਹਨਾਂ ਮਾਪਿਆਂ ਨੂੰ ਪਤਾ ਨਹੀਂ ਵੀ ਕਿਹਦੇ ਨਾਲ ਹੈਗੇ ਤਾਂ ਹੈ ਕਿੱਥੇ। ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ, ਉਹਨਾਂ ਨਾਲ ਮਤਲਬ ਗੱਲਬਾਤ ਕਰਨੀ। ਜੇ ਬੱਚਾ ਤੁਹਾਡਾ ਚੰਗਾ ਪੜ੍ਹਨ ਲਿਖਣ ਨੂੰ ਹੈ ਕਹਿਣੇ ਚਾਹੇ ਉਹਨੂੰ ਅਵਾਰਡ ਵੀ ਦੇਣਾ ਚਾਹੀਦਾ, ਪਰ ਬੱਚੇ ਨੂੰ ਇਹ ਸਮਝਾ ਦੇਣਾ ਚਾਹੀਦਾ ਵੀ ਉਹਦੀ ਬਾਉਂਡਰੀ ਜ਼ਰੂਰ ਦੱਸਣੀ ਚਾਹੀਦੀ। ਤੇ ਟਾਈਮ ਟੂ ਟਾਈਮ ਜਿਹੜੇ ਉਹਦੇ ਗੋਲ ਆ ਜਾਂ ਉਹ ਅਚੀਵ ਕਰਨਾ ਮੰਗਦਾ ਉਹਨੂੰ ਚੇਤੇ ਕਰਾਉਂਦੇ ਰਹੋ, ਭਾਈ ਆਹ ਗੋਲ ਹੈ ਤੇ ਆਹ ਤੈਨੂੰ ਅਚੀਵ ਕਰਨੇ ਵੀ ਇਹ ਤੇ ਤੈਨੂੰ ਪਤਾ ਕਿ ਕਰਨਾ ਕੀ ਹੈ। ਬਿਲਕੁਲ ਉਹਦੀ ਹੈਲਪ ਕੋ ਤਾਂ ਮੈਂ ਇਹੀ ਕਹਿਣਾ ਚਾਹੁੰਦਾ, ਖਿਆਲ ਰੱਖਣਾ ਚਾਹੀਦਾ ਬੱਚੇ ਦੇ ਨਾਲ, ਮਤਲਬ ਉਹਨਾਂ ਕਮਿਊਨੀਕੇਸ਼ਨ ਬਹੁਤ ਜ਼ਰੂਰੀ ਹੈ। ਠੀਕ ਹੈ, ਥੈਂਕ ਯੂ ਸਤਨਾਮ ਸਿੰਘ ਜੀ, ਮਿਹਰਬਾਨੀ। ਸਮਾਂ ਭੱਜਿਆ ਜਾਂਦਾ। ਪ੍ਰਵੀਨ, ਹਾਂਜੀ ਜੀ ਪ੍ਰਵੀਨ ਕਰੋ ਗੱਲ। ਮੈਂ ਇੱਕ ਗੱਲ ਕਹਿ ਰਿਹਾ ਸੀ ਰਾਜ ਜੀ ਵੀ ਇਹਨਾਂ ਦੀ ਗੱਲ ਬਿਲਕੁਲ ਜਾਇਜ਼ ਆ। ਸਰਬਜੀਤ ਸਿੰਘ ਨੇ ਵੀ ਬੜੀ ਸੋਹਣੀਆਂ ਗੱਲਾਂ ਕੀਤੀਆਂ ਉਹਨਾਂ ਨੇ ਕਿ ਬੱਚਾ ਦੇਖੋ ਕੋਰਾ ਕਾਗਜ਼ ਆ, ਤੁਸੀਂ ਉਹਦੇ ਤੇ ਜੋ ਮਰਜ਼ੀ ਲਿਖ ਦਿਓ। ਅੱਲੜ ਜਿਹੜੀ ਉਮਰ ਆ, ਜਿਹੜੀ 11 ਤੋਂ ਲੈ ਕੇ 18-20 ਸਾਲ ਤੱਕ ਦਾ ਜਿਹੜਾ ਦੌਰ ਆ, ਇਹ ਬੱਚੇ ਇੱਥੇ ਰਾਖੀ ਭਾਲਦੇ। ਰਾਖੀ ਦਾ ਮਤਲਬ ਇਹ ਨਹੀਂ ਗਾ ਕਿ ਅਸੀਂ 24 ਘੰਟੇ CCTV ਬਣ ਕੇ ਉਹਨਾਂ ਦੇ ਨਾਲ ਰਹੀਏ। ਫਿਰ ਤਾਂ ਭੱਜਣਗੇ ਪੱਕਾ। ਹਾਂਜੀ, ਰਾਖੀ ਦਾ ਮਤਲਬ ਇਹ ਹੈ ਕਿ ਉਹ ਤੁਹਾਡਾ ਬੱਚਾ ਕੀ ਖਾਂਦਾ ਹੈ, ਕੀ ਉਹਦੀ ਕੰਪਨੀ ਹੈ, ਕੀ ਉਹਦਾ ਪੜ੍ਹਾਈ ਵਿੱਚ ਆ, ਕੀ ਇੰਟਰਸਟ ਨੇ, ਉਹਦੀਆਂ ਗੱਲਾਂ ਕਿਵੇਂ ਬਦਲੀਆਂ, ਉਹਦੀ ਬੈਠਕ ਕਿੰਨੀ ਕੁ ਬਦਲੀ ਆ, ਇਹਨਾਂ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਪਤਾ ਹੋਵੇ। ਔਰ ਤੁਹਾਡਾ ਵਤੀਰਾ ਨੋ ਡਾਊਟ ਕਿ ਹਰ ਉਮਰ ਦਾ ਪੜਾਅ ਆ। ਇੱਕ ਉਮਰ ਤੇ ਤੁਸੀਂ ਬੱਚੇ ਦੇ ਗਾਰਡੀਅਨ ਹੁੰਦੇ ਆ, ਇੱਕ ਉਮਰ ਤੇ ਤੁਹਾਨੂੰ ਫਿਰ ਉਹਦਾ ਫਰੈਂਡ ਬਣ ਜਾਣਾ ਚਾਹੀਦਾ। ਇੱਕ ਉਮਰ ਹੈ ਜੀ ਉਹਦੀ ਫਿਰ ਬੱਚਾ ਤੁਹਾਨੂੰ ਦੱਸਦਾ ਕਿ ਨਹੀਂ ਜੀ ਆਹ ਤਾਂ ਆਏ ਆ, ਤੁਹਾਨੂੰ ਨਹੀਂ ਪਤਾ। ਜਦੋਂ ਬੰਦੇ ਦੀ 60 ਸਾਲ ਦਾ ਉਮਰ ਹੋ ਜਾਂਦਾ ਨਾ, ਫਿਰ ਬੰਦੇ ਨੂੰ ਇਹੀ ਸੁਣਨਾ ਪੈਂਦਾ ਕਿ ਤੈਨੂੰ ਨਹੀਂ ਪਤਾ ਸਾਨੂੰ ਪਤਾ। ਚਲੋ ਖੈਰ, ਦੌਰ ਬਦਲਦੇ ਰਹਿੰਦੇ ਆ, ਪਰ ਆਪਣੀ ਚਿੰਤਾ ਬੱਚਿਆਂ ਖਾਤਰ, ਆਪਣੇ ਭਵਿੱਖ ਖਾਤਰ ਆ। ਪੰਜਾਬੀਆਂ ਦੀਆਂ ਗੋਲੀਆਂ ਨਾਲ ਮਰਨਾ ਬੜਾ ਮੰਦਭਾਗਾ। ਵਿਦੇਸ਼ਾਂ ਤੇ ਅਸੀਂ ਇਹ ਕੰਮ ਨਹੀਂ ਸੀ ਕਰਨ ਆਏ, ਅਸੀਂ ਇੱਥੇ ਤਰੱਕੀਆਂ ਕਰਨ ਆਏ ਸੀ, ਹੱਕ ਦੀ ਕਮਾਈ ਖਾਣ ਆਏ ਸੀ, ਕਿਉਂਕਿ ਸਾਨੂੰ ਲੱਗਦਾ ਸੀ ਜਿੱਥੇ ਅਸੀਂ ਬੈਠੇ ਇੱਥੇ ਸਾਡੀ ਲੁੱਟ ਹੁੰਦੀ ਹੈ, ਸਾਡੀ ਕਿਰਤ ਦੀ ਲੁੱਟ ਨਾ ਹੋਵੇ। ਇਸ ਕਰਕੇ ਅਸੀਂ 7 ਸਮੁੰਦਰਾਂ ਪਾਰ ਆਏ ਹਾਂ। ਸੋ ਇਹਨਾਂ ਘਟਨਾਵਾਂ ਇਕੱਲੀਆਂ ਪਰਿਵਾਰਾਂ ਨੂੰ ਹੀ ਨਹੀਂ ਇਹ ਜਿਹੜੀਆਂ ਝੰਜੋੜ ਕੇ ਜਾਂਦੀਆਂ, ਇਹ ਸਾਡੇ ਭਾਈਚਾਰੇ ਲਈ ਵੀ ਨਮੋਸ਼ੀ ਦਾ ਕਾਰਨ ਬਣਦਾ ਜੀ। ਕੈਨੇਡਾ ਵਰਗੇ ਮੁਲਕ ਦੇ ਵਿੱਚ ਇਸ ਟਾਈਮ ਪ੍ਰਵੀਨ ਜਿਹੜਾ ਇੱਕ ਵਿਕੀਪੀਡੀਆ ਪੇਜ ਆ, ਇੰਡੋ ਕੈਨੇਡੀਅਨ ਆਰਗੇਨਾਈਜ਼ਡ ਕ੍ਰਾਈਮ, ਇੱਕ ਸਪੈਸ਼ਲ ਵਿਕੀਪੀਡੀਆ ਦੇ ਉੱਤੇ ਪੇਜ ਬਣਿਆ। 10 ਕੁ ਜਿਹੜੀਆਂ ਕ੍ਰਾਈਮ ਫੈਮਿਲੀਜ਼, ਲਾਈਕ ਫੈਮਿਲੀਜ਼ ਇਹ ਨਹੀਂ ਵੀ ਕਿਸੇ ਪਰਿਵਾਰ ਦੀ, ਵੀ 10 ਕਿੱਦਾਂ ਦੇ ਜਿਹੜੇ ਇਹਨਾਂ ਨੇ ਗੈਂਗਸਟਰਾਂ ਦੇ ਗਰੁੱਪਾਂ ਦੀ ਜਿਹੜੀ ਇਸ ਦੇ ਵਿੱਚ ਗੈਂਗਾਂ ਦੀ ਜਿਹੜੀ ਉਹ ਗੱਲ ਕੀਤੀ ਆ ਵੀ ਇੰਨੇ ਕੁ ਹੈਗੇ ਆ। ਅਮਰੀਕਾ ਦੇ ਵਿੱਚ ਅਜੇ ਘੱਟ ਇਸ ਲਈ ਵੀ ਆ ਵੀ ਇੱਕੋ ਥਾਂ ਦੇ ਉੱਤੇ ਇਕੱਠੇ ਜਿਹੜੇ ਜ਼ਿਆਦਾ ਨਹੀਂ, ਕੁਛ ਕੁ ਥਾਵਾਂ ਦੇ ਉੱਤੇ ਜਿਹੜੇ ਉਹ ਜ਼ਰੂਰ ਹੈਗੇ ਆ, ਟਰਾਈ ਜਿਹੜੀ ਆ ਮੇ ਵੀ ਕਰਦੇ ਹੁਣ। ਪਰ ਇੱਥੇ ਮੈਕਸੀਕਨ ਜਿਹੜੇ ਆ, ਕਾਲਿਆਂ ਦੇ, ਗੋਰਿਆਂ ਦੇ, ਹੋਰ ਇੱਥੇ ਕਈ ਤਰ੍ਹਾਂ ਦੇ ਜਿਹੜੇ ਗੈਂਗ ਆ ਉਹ ਆਲਰੇਡੀ ਚੱਲ ਰਹੇ। ਉਹਨਾਂ 'ਚ ਸ਼ਾਇਦ ਥਾਂ ਨਹੀਂ ਬਣਾ ਪਾ ਰਹੇ। ਇਹ ਨਹੀਂ ਆ ਵੀ ਮੈਂ ਕਹਿਣ ਵੀ ਨਹੀਂ ਜੀ ਚੱਕ ਦੋ ਕੰਮ ਹੁੰਦਾ ਦਾ ਤੇ ਆਪ ਉੱਧਰ ਆ, ਉਹ ਨਹੀਂ ਮੈਂ ਕਹਿਣਾ ਚਾਹੁੰਦਾ। ਪਰ ਇਹ ਆ ਵੀ ਟਰਾਈ ਮੇ ਵੀ ਕਰਦੇ ਹੋਣਗੇ ਇੱਥੇ ਵੀ, ਪਰ ਇਹ ਵੀ ਇਸ ਪਾਸੇ ਵੱਲ ਨੂੰ ਨਾ ਜਿਹੜਾ ਉਹ ਜਾਈਏ। ਅੱਗੇ ਕੀ ਹੁੰਦਾ ਸੀ ਪ੍ਰਵੀਨ, ਵੀ ਅੱਗੇ ਨਾ ਮਾਪਿਆਂ ਦੀ ਐਕਸਟੈਂਸ਼ਨ ਹੁੰਦੇ ਸੀਗੇ ਜਿਹੜੇ ਆ ਉਹ ਟੀਚਰ, ਜਿਹੜੇ ਅਧਿਆਪਕ ਆ, ਉਹ ਮਾਪਿਆਂ ਦੀ ਐਕਸਟੈਂਸ਼ਨ ਹੁੰਦੇ ਸੀ। ਮਾਪੇ ਜੇ ਨਹੀਂ ਵੀ ਸੀ, ਟੀਚਰ ਧਿਆਨ ਰੱਖਦੇ ਸੀ। ਅੱਜ ਤਾਂ ਚਾਚੇ ਤਾਏ ਦੇ ਨਿਆਣੇ ਜਿਹੜੇ ਚਾਚੇ ਤਾਏ ਨਹੀਂ ਦੇਖਦੇ ਆਪਣੇ ਜਿਹੜੇ ਭਤੀਜਿਆਂ ਨੂੰ, ਵੀ ਭਤੀਜੇ ਭਤੀਜਿਆਂ ਨੂੰ, ਉਹ ਕੀ ਕਰਦੇ ਆ, ਸਗੋਂ ਸ਼ਰੀਕੇ 'ਚ ਆ ਕੇ ਤੇ ਕਹਿੰਦੇ ਵੀ ਚੰਗਾ ਆ ਸਗੋਂ ਵਿਗੜ ਜੇ, ਚੰਗਾ ਆ ਵੀ ਉਹ ਮਾੜਾ ਜਿਹੜਾ ਉਹ ਚੀਜ਼ ਜਿਹੜੀ ਹੋ ਜੇ। ਇੱਕ ਦੂਜੇ ਦੀ ਜਿਹੜੀ ਖਿੱਚੋ ਤਾਣ, ਤੇ ਦੂਜਾ ਫਿਰ ਉੱਤੋਂ ਦੀ ਦੂਜਿਆਂ ਦੇ ਲੱਤ ਜਿਹੜੀ ਉਹ ਕਰਨੀ, ਚਾਦਰ ਤੋਂ ਬਾਹਰ ਜਾ ਕੇ ਪੈਰ ਪਸਾਰਨਾ। ਸੋ ਉਹ ਚੀਜ਼ਾਂ ਨਾ, ਇਹ ਇੱਕ ਸੱਭਿਅਤਾ ਦੇ ਵਿੱਚ ਏਡੀ ਜਿਹੜੀ ਤਬਦੀਲੀ ਆਈ ਆ, ਉਹਦੇ ਨਾਲ ਇਹ ਚੀਜ਼ਾਂ ਬਦਲ ਗਈਆਂ। ਅੱਗੇ ਕਿਹਾ ਜਾਂਦਾ ਸੀ ਇੱਕ ਨਿਆਣੇ ਦੇ ਪਾਲਣ ਪੋਸ਼ਣ ਦੇ ਵਿੱਚ ਪੂਰੇ ਪਿੰਡ ਦੀ ਜਿਹੜੀ ਆ ਉਹ ਜ਼ੋਰ ਲੱਗਦਾ ਹੁੰਦਾ ਸੀਗਾ। ਹੁਣ ਉਹ ਗੱਲ ਤਾਂ ਕਹਿ ਦੇਈਦੀ ਆ, ਪਰ ਹੁੰਦਾ ਨਹੀਂ ਆ। ਬਹੁਤ ਜਿਹੜੀ ਆ ਇਹ ਇਸ ਦੇ ਵਿੱਚ ਵੱਡੀ ਪ੍ਰੋਬਲਮ ਆ। ਇੱਕ ਦੂਜੇ ਦੀ, ਇੱਕ ਪਰਿਵਾਰ ਦੀ ਜਿਹੜਾ ਕੋਈ ਥੱਲੇ ਨੂੰ ਜਾ ਰਿਹਾ ਆ, ਉਸ ਨੂੰ ਚੱਕਣ ਦੀ ਥਾਂ ਤੇ ਉਸ ਨੂੰ ਥੱਲੇ ਡਿੱਗਦੇ ਹੋਏ ਲੋਕ ਖੁਸ਼ ਹੋਣ ਲੱਗ ਗਏ ਆ। ਉਹ ਜਿਹੜੀ ਇੱਕ ਨਿਗਾਰ ਜਿਹੜਾ ਉਹ ਆਇਆ ਨਾ, ਤੁਸੀਂ ਕਿਸੇ ਬਾਰੇ ਸੋਚਦੇ ਕਿਸੇ ਦਿਨ ਤੁਹਾਡੇ ਨਾਲ ਵੀ ਉਹ ਚੀਜ਼ ਹੋ ਜਾਣੀ ਆ। ਸੋ ਆਪਾਂ ਨੂੰ ਆਪਣੇ ਇਸ ਪੂਰੇ ਤਾਣੇ ਬਾਣੇ ਜਿਹੜਾ ਉਲਝਿਆ ਪਿਆ ਨਾ, ਉਸ ਨੂੰ ਸੁਲਝਾਉਣ ਦੀ ਜਿਹੜੀ ਜ਼ਰੂਰਤ ਆ। ਜਿੱਦਾਂ ਕਹਿੰਦੇ ਆ ਵੀ 2 ਪੈਰ ਘੱਟ ਤੁਰਨਾ ਮਣਕ ਦੇ ਨਾਲ, ਗੱਲ ਆਪਾਂ ਕਹਿ ਦਿੰਦੇ ਆ, ਪਰ ਬੱਚਿਆਂ ਦੇ ਲਈ $2 2 ਸ਼ਿਫਟਾਂ ਘੱਟ ਲਾਉਣੀਆਂ, ਪਰ ਰਹਿਣਾ ਨਿਆਣਿਆਂ ਦੇ ਨਾਲ।
ਇਹ ਚੀਜ਼ ਵੀ ਜਿਹੜੀ ਆਪਾਂ ਨੂੰ ਨਾਲ ਐਡ ਜਿਹੜੀ ਉਹ ਕਰਨੀ ਪੈਣੀ ਆ। ਜਿਹੜੇ ਸਿਆਣੇ ਜਿਹੜੇ ਮਾਪੇ ਆ ਉਹ ਤਾਂ ਸਾਰੇ ਜਾਣੇ ਭਲਾ ਹੀ ਚਾਹੁੰਦੇ ਆ, ਹਰ ਇੱਕ ਪਾਸਿਓਂ ਜਿਹੜਾ ਉਹ ਭਲਾ ਚਾਹੁੰਦੇ ਆ, ਪਰ ਇਹ ਵੀ ਆਪਾਂ ਨੂੰ ਥੋੜਾ ਜਿਹਾ ਵਕਤ ਹੋਰ ਜ਼ਿਆਦਾ ਗੁਜ਼ਾਰਨਾ ਪੈਣਾ ਆ। ਇਹ ਵੀ ਇਹਦੇ ਵਿੱਚ ਨਾਲ ਇੱਕ ਗੱਲ ਹੈਗੀ ਆ ਵੀ ਜਿੱਦਾਂ ਪਹਿਲਾਂ ਇੱਕ ਗੱਲ ਕਹਿ ਗਏ ਸੀ ਨਾ ਵੀ ਨਿਆਣੇ ਨਾ ਕਈ ਵਾਰੀ ਗੱਲ ਨਹੀਂ ਜਿਹੜੀ ਉਹ ਮੰਨਦੇ। ਇਹ ਨਹੀਂ ਆ ਵੀ ਤੁਸੀਂ 5 ਸਾਲੀ ਆ ਕੇ ਫਿਰ ਨਿਆਣੇ ਨੂੰ ਕਹੋ ਵੀ ਤੂੰ ਹੁਣ ਮੇਰੀ ਗੱਲ ਨਹੀਂ ਮੰਨਦਾ, ਤੂੰ ਏਦਾਂ ਜਾਂ ਓਦਾਂ। ਉਹਨੂੰ ਸ਼ੁਰੂ ਤੋਂ ਆਪਣੇ ਨਾਲ ਜੋੜ ਕੇ ਗੱਲਾਂ ਦੀਆਂ ਚੀਜ਼ਾਂ ਨੂੰ ਜਿਹੜਾ ਸਮਝਾਉਣਾ ਬੁਝਾਉਣਾ, ਉਹ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਜਿਹੜੀਆਂ ਉਹ ਚੀਜ਼ਾਂ ਹੈਗੀਆਂ ਆ। ਸਕੂਲ ਦੇ ਵਿੱਚ ਕੀ ਹੋ ਰਿਹਾ, ਕੀ ਉਹਨਾਂ ਨੂੰ ਪੜ੍ਹਾਇਆ ਜਾ ਰਿਹਾ ਆ, ਕੀ ਕੁਛ ਜਿਹੜਾ ਉਹ ਦੱਸਿਆ ਜਾ ਰਿਹਾ ਆ। ਤੁਹਾਡੇ ਬੱਚੇ ਜਿੱਦਾਂ ਬਹੁਤ ਸਾਰੀ ਇਹ ਗੱਲ ਅੱਜ ਵੀ ਆਪਾਂ ਕੀਤੀ ਆ, ਕਿਹਦੇ ਨਾਲ ਉਸਦੀ ਉੱਠਣੀ ਬੈਠਣੀ ਆ, ਉਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਮਾਇਨੇ ਰੱਖਦੀਆਂ। ਹੁਣ ਤਾਂ ਸੁੱਖ ਨਾਲ ਪ੍ਰਵੀਨ ਆਪਾਂ ਕਹਿ ਸਕਦੇ ਹਾਂ ਵੀ ਬਹੁਤ ਸਾਰੇ ਸਕੂਲ ਡਿਸਟ੍ਰਿਕਟ 'ਚ ਪੰਜਾਬੀ ਜਿਹੜੇ ਆ ਟੀਚਰ ਹੈਗੇ ਨੇ। ਸੋ ਉਹਦਾ ਆਪਾਂ ਨੂੰ ਫਾਇਦਾ ਲੈਣਾ ਚਾਹੀਦਾ ਆ। ਜਿਨ੍ਹਾਂ ਪਰਿਵਾਰਾਂ ਦੇ ਬੱਚੇ ਉਹਨਾਂ ਪੰਜਾਬੀ ਟੀਚਰਸ ਉਸ ਸਕੂਲ ਦੇ ਵਿੱਚ ਪੜ੍ਹਦੇ, ਚਾਹੇ ਉਹ ਐਲੀਮੈਂਟਰੀ ਆ, ਚਾਹੇ ਮਿਡਲ ਸਕੂਲ ਆ, ਚਾਹੇ ਹਾਈ ਸਕੂਲ ਆ ਜਾਂ ਕਾਲਜਸ ਦੇ ਵਿੱਚ ਆ, ਮਾਪਿਆਂ ਨੂੰ ਉਹਨਾਂ ਦੇ ਨਾਲ ਕੰਟੈਕਟ ਦੇ ਵਿੱਚ ਰਹਿ ਕੇ ਧਿਆਨ ਜਿਹੜਾ ਉਹ ਰੱਖਣਾ ਜਿਹੜਾ ਉਹ ਚਾਹੀਦਾ ਆ ਵੀ ਹਾਂ ਤੁਸੀਂ ਵੀ ਜਿਹੜਾ ਨਾ ਆਪਣੇ ਜਿਹੜੇ ਬੱਚਿਆਂ ਦੇ ਉੱਤੇ, ਸਾਰੇ ਬੱਚਿਆਂ ਤੇ ਉਹਨਾਂ ਦਾ ਧਿਆਨ ਰੱਖਣਾ ਪਹਿਲਾਂ ਹੀ ਫਰਜ਼ ਆ, ਪਰ ਜੇ ਤੁਸੀਂ ਉਹਨਾਂ ਦੇ ਨਾਲ ਮਿਲ ਕੇ ਰਹੋਗੇ ਤਾਂ ਉਹ ਤੁਹਾਡੇ ਆਈਜ਼ ਐਂਡ ਈਅਰਸ ਵਾਲੀ ਜਿਹੜੀ ਇੱਕ ਗੱਲ ਬਣ ਜਾਂਦੀ ਹੈ। ਤੁਹਾਡੀਆਂ ਅੱਖਾਂ, ਤੁਹਾਡੇ ਕੰਨ ਜਿਹੜੇ ਉਹ ਟੀਚਰ ਵੀ ਬਣਦੇ ਆ। ਇੱਕ ਚੀਜ਼ ਹੋਰ ਆ, ਥੋੜਾ ਜਿਹਾ ਨਾ ਜਿਗਰਾ ਵੱਡਾ ਕਰਕੇ ਜੇ ਕੋਈ ਤੁਹਾਡਾ ਨਿਆਣਾ ਗਲਤੀ ਕਿਤੇ ਕੀਤੀ ਆ, ਕਿਸੇ ਕੋਈ ਤੁਹਾਨੂੰ ਦੱਸ ਰਿਹਾ ਆ, ਉਹ ਗੱਲ ਸੁਣ ਕੇ ਇੱਕ ਵਾਰੀ ਉਸਨੂੰ ਕਲੀਅਰ ਕਰ ਲੈਣਾ ਚਾਹੀਦਾ ਹੈ ਆਪਣੇ ਬੱਚੇ ਦੇ ਨਾਲ ਵੀ ਤੇ ਉਹ ਸਾਰੀਆਂ ਚੀਜ਼ਾਂ ਦੇ ਨਾਲ ਵੀ। ਅਦਰਵਾਈਜ਼ ਆਪਾਂ ਹੁਣ ਕਿਉਂਕਿ ਸਰਫੇ ਦੇ ਨਿਆਣੇ ਆ, ਸੁਣ ਕੇ ਨਹੀਂ ਰਾਜੀ ਵੀ ਨਿਆਣਾ ਮੇਰਾ ਜਿਹੜਾ ਉਹ ਕਦੀ ਗਲਤੀ ਵੀ ਜਿਹੜਾ ਉਹ ਕਰ ਸਕਦਾ, ਇਸਨੇ ਕੁਛ ਗਲਤ ਕੀਤਾ ਹੋ ਸਕਦਾ ਆ। ਗਲਤੀ ਹੁੰਦੀ ਆ, ਪੱਥਰ ਚੱਟ ਕੇ ਮੱਛੀ ਮੁੜਦੀ ਆ। ਆਪਾਂ ਨੂੰ ਇੰਨੀ ਕੁ ਜਿਹੜੀ ਆ ਉਹ ਦਿਲ ਜਿਹੜਾ ਵੱਡਾ ਰੱਖਣਾ ਚਾਹੀਦਾ ਆ, ਕਿਉਂਕਿ ਆਪਾਂ ਵੀ ਗਲਤੀਆਂ ਦੇ ਪੁਤਲੇ, ਆਪਣੇ ਕੋਲੋਂ ਵੀ ਸਾਰਿਆਂ ਕੋਲੋਂ ਕਈ ਗਲਤੀਆਂ ਹੋਈਆਂ ਹੋਣਗੀਆਂ। ਜੇ ਆਪਾਂ ਚੰਗੇ ਰਾਹ ਦੇ ਉੱਤੇ ਆ ਗਏ ਆ ਤੇ ਉਹਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਯੋਗਦਾਨ ਸੀਗਾ। ਜੇ ਕਿਸੇ ਨੇ ਗਲਤੀ ਕੀਤੀ ਆ ਉਸ ਨੂੰ ਸ਼ੰਨ ਨਹੀਂ ਕਰਨਾ, ਉਸ ਨੂੰ ਨਕਾਰਨਾ ਨਹੀਂ ਹੈ, ਉਸ ਨੂੰ ਗਲਤੀ ਤੋਂ ਕਿੱਦਾਂ ਪੋਜ਼ਿਟਿਵ ਉਸ ਚੀਜ਼ ਦੇ ਵਿੱਚੋਂ ਕੱਢ ਸਕਦੇ ਆ, ਉਹ ਚੀਜ਼ਾਂ ਦੇ ਉੱਤੇ ਆਪਾਂ ਨੂੰ ਧਿਆਨ ਜਿਹੜਾ ਉਹ ਨਾਲ ਦੇ ਨਾਲ ਦੇਣਾ ਪੈਣਾ ਹੈ। ਤਾਂ ਇਹ ਲਾਈਫ ਸਟਾਈਲ ਪੂਰੇ ਦਾ ਪੂਰਾ ਚੇਂਜ ਕਰਨ ਵਾਲਾ, ਪਰ ਇਹ ਵੀ ਹੌਲੀ ਹੌਲੀ ਕਿਤੇ ਅਸੀਂ ਜਿਹੜਾ ਉਹ ਹੋਣਾ ਹੈ, ਗੱਲ ਕਰਦਿਆਂ ਹੀ ਕਿਤੋਂ ਦਾ ਜਿਹੜੀ ਆਪਾਂ ਨੂੰ ਸ਼ੁਰੂ ਕਰਨੀ ਹੀ ਪੈਣੀ ਹੈ। ਸੋ ਬੱਚੇ ਨਾ ਇਸ ਪਾਸੇ ਵੱਲ ਨੂੰ ਜਾਣ, ਇਹ ਆਪਾਂ ਜਿਹੜੀਆਂ ਆਪਣੇ ਪੱਧਰ ਦੇ ਉੱਤੇ, ਪਰਿਵਾਰ ਦੇ ਪੱਧਰ ਦੇ ਉੱਤੇ ਤੇ ਸਮਾਜ ਦੇ ਪੱਧਰ ਦੇ ਉੱਤੇ ਕੋਸ਼ਿਸ਼ਾਂ ਨੂੰ ਆਪਾਂ ਅੱਗੇ ਵਧਾਉਂਦੇ ਰਹੀਏ। ਜੀ ਬਿਲਕੁਲ ਜੀ। ਤੇ ਹੁਣ ਆਪਾਂ ਪ੍ਰਵੀਨ ਫਿਰ ਕਰੀਏ ਜੀ, ਇਜਾਜ਼ਤ ਲੈਂਦੇ ਕਰੀਏ ਸਮਾਪਤ ਅੱਜ ਦੇ ਪ੍ਰੋਗਰਾਮ ਨੂੰ। ਤੇ ਸਾਰਿਆਂ ਦਾ ਹੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਾਲਾਂ ਕਰਕੇ ਆਪਣੇ ਵਡਮੁੱਲੇ ਵਿਚਾਰ ਜਿਹੜੇ ਉਹ ਸਾਂਝੇ ਕੀਤੇ। ਵੱਖ-ਵੱਖ ਵਿਸ਼ਿਆਂ ਦੇ ਉੱਤੇ ਜਦੋਂ ਵੀ ਅਸੀਂ ਪ੍ਰੋਗਰਾਮ ਕਰਦੇ ਹੁੰਦੇ ਹਾਂ, ਜ਼ਰੂਰ ਆਪਣੇ ਵਿਚਾਰ ਜਿਹੜੇ ਉਹ ਇੱਦਾਂ ਹੀ ਸਾਂਝੇ ਕਰਦੇ ਰਿਹਾ ਕਰੋ। ਹੁਣ ਲੈਂਦੇ ਹਾਂ ਜੀ ਇਜਾਜ਼ਤ, ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।